ਸੱਜਣੋ ਤੇ ਬੇਲੀਓ, ਤੁਹਾਡਾ ਆਪਣਾ ਸਾਬਰ ਨਾਜ਼ ਤੁਹਾਡਾ ਪਸੰਦੀਦਾ ਪ੍ਰੋਗਰਾਮ ਗੁਆਚੀਆਂ ਕਦਰਾਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਤੇ ਸਲਾਮ ਪੇਸ਼ ਕਰਨਾ ਤੇ ਤੁਹਾਨੂੰ ਸਾਰੇ ਸੁਣਨ ਵਾਲਿਆਂ ਨੂੰ, ਆਪਣੇ ਸੱਜਣਾ ਮਿੱਤਰਾਂ ਨੂੰ ਪ੍ਰੋਗਰਾਮ 'ਚ ਜੀ ਆਇਆਂ ਨੂੰ ਕਹਿਣਾ। ਪਹਿਲੇ ਦੀ ਤਰ੍ਹਾਂ ਮੇਰੇ ਗੂੜੇ ਮਿੱਤਰ, ਮੇਰੇ ਨਿੱਕੇ ਵੀਰ ਬਸ਼ੀਰ ਕਮਾਲ ਹੋਰੀ ਅੱਜ ਵੀ ਮੇਰੇ ਨਾਲ ਨੇ। ਉਹ ਗੱਲਬਾਤ ਮੇਰੇ ਨਾਲ ਸਾਂਝੀ ਕਰਨਗੇ ਸਾਰੀ। ਤੇ ਬਸ਼ੀਰ ਕਮਾਲ ਜੀ, ਕੀ ਹਾਲ ਚਾਲ ਆ ਤੁਹਾਡਾ? ਠੀਕ ਠਾਕ ਹੋ? ਅੱਲਾ ਦਾ ਬੜਾ ਸ਼ੁਕਰ ਹੈ ਜੀ, ਅੱਲਾ ਦਾ ਬੜਾ ਕਰਮ ਹੈ ਹਾਜੀ ਸਾਹਿਬ, ਤੇ ਬੜੀਆਂ ਰੱਬ ਦੀਆਂ ਮਿਹਰਾਂ ਨੇ। ਤੇ ਹਾਜੀ ਸਾਹਿਬ, ਅਸੀਂ ਪਿੰਡੋਂ ਚੱਲੇ ਸੀ ਤੇ ਅੱਜ ਤੁਸਾਂ ਇਹ ਸਾਰਾ ਕੁਝ ਸੀਗਾ ਰਾਜ਼ ਵਿੱਚ ਖੁਫੀਆ ਹੀ ਰੱਖਿਆ ਹੈ ਤੇ ਲਿਆ ਕੇ ਸਾਨੂੰ ਇਸ ਇੱਕ ਜੰਨਤ ਨਜ਼ੀਰ, ਜੰਨਤ ਦੇ ਟੋਟੇ 'ਚ ਬਿਠਾ ਦਿੱਤਾ ਹੈ। ਇਹ ਅੰਬਾਂ ਦੇ ਦਰਖਤ, ਅਮਰੂਦਾਂ ਦੇ ਇਹ ਤਾਜ਼ਾ ਬਾਗ, ਇਹ ਚਾਰ ਚਫੇਰੇ ਲਹਿਲਹਾਉਂਦੀਆਂ ਹੋਈਆਂ ਫਸਲਾਂ, ਮੂੰਜੀਆਂ ਪੱਕੀਆਂ, ਠੰਡੀਆਂ ਛਾਵਾਂ। ਇਹ ਤੇ ਇੰਜ ਲੱਗਦਾ ਕਿ ਅੱਜ ਅਸੀਂ ਖਾਲਿਸਤਨ ਆਕਸੀਜਨ ਭਰਾਉਣ ਆਏ ਆ, ਜਿੱਥੇ ਸਵਾਏ ਆਕਸੀਜਨ ਦੇ ਹੋਰ ਕੁਝ ਨਹੀਂ। ਤੇ ਇਸ ਜਗ੍ਹਾ ਦੇ ਬਾਰੇ ਤੇ ਰੋਸ਼ਨੀ ਪਾਓ, ਅਸੀਂ ਅੱਜ ਬੈਠੇ ਕਿਤੇ ਆ ਗਏ? ਬਸ਼ੀਰ ਕਮਾਲ ਜੀ, ਇਹ ਉਹ ਜਗ੍ਹਾ ਹੈ ਹਾਂ ਜੀ, ਜਿਹਦਾ ਮੇਰੀ ਜ਼ਿੰਦਗੀ ਨਾਲ, ਮੇਰੇ ਜੀਵਨ ਨਾਲ ਇੱਕ ਅਜਿਹਾ ਸੰਬੰਧ ਹੈ ਕਿ ਜਿਹਨੂੰ ਮੈਂ ਚਾਹਾਂ ਵੀ ਤੇ ਮੈਂ ਨਾ ਮੈਂ ਭੁੱਲ ਸਕਣਾ ਤੇ ਨਾ ਮੈਂ ਇਸ ਜਗ੍ਹਾ ਤੋਂ ਵੱਖ ਰਹਿ ਕੇ ਆਪਣਾ ਜੀਵਨ ਬਿਹਤਰ ਕਰ ਸਕਣਾ ਜਾਂ ਜੀਵਨ ਨੂੰ ਆਪਣੀ ਮਰਜ਼ੀ ਨਾਲ ਹੰਢਾ ਸਕਣਾ। ਵਾਹ 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 ਵਾਹ। ਇਹ ਉਹ ਜਿਹਨੂੰ ਕਹਿੰਦੇ ਨੇ ਨਾ ਜੀ, ਜਦੋਂ ਕੋਈ ਪਿਛਲੇ ਜ਼ਮਾਨੇ 'ਚ, ਪਿਛਲੇ ਵਕਤਾਂ 'ਚ ਕੋਈ ਮੁੰਡਾ ਖੁੰਡਾ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ ਤਿਆਰ ਹੁੰਦਾ ਸੀ ਤੇ ਕਿਸੇ ਸਿਆਣੇ ਲਾਗੋਂ ਦੀ ਲੰਘਣਾ ਤੇ ਉਹਨੇ ਕਹਿਣਾ, ਓਏ ਕਿਤੇ ਅੱਜ ਤੂੰ ਸਹੁਰੇ ਦੇ ਨਹੀਂ ਚੱਲਿਆ? ਅੱਛਾ ਅੱਛਾ ਅੱਛਾ। ਤੇ ਇਹ ਬਸ਼ੀਰ ਕਮਾਲ ਜੀ, ਅੱਜ ਤੁਸੀਂ ਇਹ ਜਿਸ ਜਗ੍ਹਾ ਤੇ ਬੈਠੇ ਹੋ, ਇਹ ਮੇਰੇ ਸਹੁਰੇ ਪਿੰਡ ਬੈਠੇ ਹੋ ਤੇ ਅੱਜ ਤੋਂ 37 ਵਰ੍ਹੇ ਪਹਿਲੇ ਮੈਂ ਸਿਹਰੇ ਬੰਨ੍ਹ ਕੇ ਘੋੜੀ ਚੜ੍ਹ ਕੇ ਇਸ ਜਗ੍ਹਾ ਤੇ ਆਇਆ ਸਾਂ। ਵਾਹ 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 ਵਾਹ। ਹਾਜੀ ਸਾਹਿਬ, ਅੱਜ ਤੱਕ ਤੁਸੀਂ ਸਾਡੇ ਕੋਲੋਂ ਇਹ ਜਗ੍ਹਾ ਲੁਕਾ ਕੇ ਰੱਖੀ ਹੈ। ਬਸ ਬਸ਼ੀਰ ਕਮਾਲ ਜੀ, ਉਹ ਹਾਲਾਂਕਿ ਇਹ ਇਤਫਾਕ ਨਾਲ ਹੀ ਇਹ ਹੋਇਆ ਹੈ। ਹਾਲਾਂਕਿ ਮੇਰਾ ਇਹ ਆਪਣਾ ਸ਼ੁਰੂ ਤੋਂ ਲੈ ਕੇ ਰਿਹਾ ਕਿ ਮੇਰੇ ਕੋਲ ਜਦੋਂ ਵੀ ਕੋਈ ਸੱਜਣ ਸਾਥੀ ਆਉਂਦਾ ਹੈ ਜੀ, ਕੋਈ ਬਾਹਰੋਂ ਵੀ ਦੋਸਤ ਆਉਂਦੇ ਨੇ ਜੀ ਜੀ, ਤੇ ਮੈਂ ਉਹਨਾਂ ਨੂੰ ਪੂਰਾ ਉਹ ਕਲਚਰ ਇੰਜੋਏ ਕਰਵਾਉਣ ਵਾਸਤੇ, ਉਹ ਪੁਰਾਣਾ ਸਭ ਕੁਝ ਦੱਸਣ ਵਾਸਤੇ ਮੈਂ ਉਹਨਾਂ ਨੂੰ ਇੱਥੇ ਲੈ ਕੇ ਆਉਣਾ। ਵਾਹ ਵਾਹ ਵਾਹ। ਤੇ ਇੱਥੇ ਬਹਿ ਕੇ ਇੰਜੋਏ ਕਰੀਦਾ, ਇੱਥੇ ਬਹਿ ਕੇ, ਕਿਉਂਕਿ ਅਸੀਂ ਹੁਣ ਦੇਖੋ ਨਾ, ਅਸੀਂ ਆਪਣੇ ਪਿੰਡਾਂ 'ਚ ਰਹਿੰਦੇ ਹਾਂ। ਸਾਡੇ ਉਹ ਪਿੰਡ ਪਹਿਲੇ ਵਰਗੇ ਪਿੰਡ ਨਹੀਂ ਰਹਿ ਗਏ, ਉਹ ਚੀਜ਼ਾਂ ਨਹੀਂ ਰਹਿ ਗਈਆਂ, ਤਬਦੀਲੀਆਂ ਆ ਗਈਆਂ, ਜਿੱਦਤਾਂ ਆ ਗਈਆਂ ਸਾਡੇ ਘਰਾਂ ਦੇ ਵਿੱਚ ਉਹ ਚੀਜ਼ਾਂ ਨਹੀਂ ਰਹਿ ਗਈਆਂ। ਅੱਗੋਂ ਉਹ ਮਾਹੌਲ ਬਦਲ ਗਏ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਹ ਜਿਹੜਾ ਮੇਰੇ ਸਹੁਰਿਆਂ ਦਾ ਪਿੰਡ ਹੈ, ਇਹ ਖਾਲਿਸਤਾਨ ਅਜੇ ਤੱਕ ਉਹੀ ਕਲਚਰ ਹੈ, ਉਹੀ ਇਹਨਾਂ ਦਾ ਰਹਿਣ ਸਹਿਣ ਹੈ। ਇਹ ਕਿਉਂਕਿ ਖਾਲਿਸ ਜ਼ਿਮੀਦਾਰ ਲੋਕ ਨੇ ਔਰ ਉਸੇ ਹੀ ਹਿਸਾਬ ਨਾਲ ਉਸੇ ਹੀ ਕਲਚਰ 'ਚ ਰਹਿ ਰਹੇ ਨੇ, ਜਿਹੜੇ ਕਲਚਰ 'ਚ ਮੈਂ ਇੱਥੇ ਅੱਜ ਤੋਂ 40 ਵਰ੍ਹੇ ਪਹਿਲੇ ਵੇਖਿਆ ਸੀ, ਉਸੇ ਕਲਚਰ 'ਚ ਮੈਂ ਵੇਖੋ ਨਾ। ਆਪਣਾ ਸਾਬਰ ਰਾਜ ਜੀ, ਆਂਦਿਆਂ ਪਹਿਲੇ ਉੱਥੇ ਸਾਹਮਣੇ ਡੇਰੇ ਤੇ ਉਹ ਮੂਸਲ ਵੇਖੇ ਨੇ, ਜਿਹੜੇ ਕਦੀ ਮੂਸਲ ਹੁੰਦੇ ਸਨ, ਮੂਸਲ ਬੰਨੇ ਜਾਂਦੇ ਸੀ ਤੂੜੀ ਨੂੰ ਸਾਂਭਣ ਵਾਸਤੇ, ਤੇ ਉਹ ਸਾਰਾ ਸਾਲ ਮਹਿਫੂਜ਼ ਰਹਿੰਦੇ। ਘੀਰਾ ਵੇਖਿਆ ਜਿੱਥੇ ਗੋਹੇ ਲਾਏ ਜਾਂਦੇ ਸਨ, ਬੇਲਣਾ ਵੇਖਿਆ, ਤੇ ਇਸ ਤਰ੍ਹਾਂ ਕਈ ਚੀਜ਼ਾਂ ਘਰ ਹੀ ਚਾਲੇ ਚੱਕੀ ਪਈ ਹੋਈ ਸੀ, ਮੈਂ ਉਹ ਵੀ ਵੇਖੀ ਹੈ। ਤੇ ਅੱਜ ਸਭ ਦੇਖੋ ਨਾ, ਇਹ ਸਾਰਾ ਕੁਝ ਹੁਣ ਸਾਡੇ ਵੱਲ ਤੇ ਨਹੀਂ ਰਹਿ ਗਿਆ ਨਾ, ਉਹ ਪਿੱਛੇ ਚਲਾ ਗਿਆ, ਜਿੱਦਤਾਂ ਆ ਗਈਆਂ ਨੇ। ਲੇਕਿਨ ਇੱਥੇ ਉਹੀ ਕਿਆ ਮਾਹੌਲ ਹੈ ਜੀ, ਕਿਆ ਬਾਤ ਹੈ। ਠੰਡੀ ਛਾਂ, ਵੱਡੇ ਵੱਡੇ ਇਹ ਅੰਬ ਦਾ ਦਰਖਤ ਹੈ ਜੀ, ਕੋਈ ਮੇਰਾ ਖਿਆਲ ਹੈ ਕਿ ਅੱਧੇ ਕਿੱਲੇ 'ਚ ਫੈਲਿਆ ਹੈ। ਇਹ ਪੌਦੇ ਨੇ, ਇਹ ਫਸਲਾਂ ਨੇ, ਕਿਆ ਜੰਨਤ ਦਾ ਨਜ਼ਾਰਾ ਪੇਸ਼ ਕਰਦੇ ਨੇ। ਤੇ ਤੁਹਾਡੇ ਇੱਥੇ ਸਹੁਰੇ ਨੇ, ਤੁਸਾਂ ਤੇ ਫਿਰ ਸਹੁਰੇ ਵੀ ਲੱਭ ਕੇ ਜਗ੍ਹਾ ਬਣਾਏ ਨੇ ਨਾ ਜੀ। ਦੇਖੋ ਜੀ ਬਸ਼ੀਰ ਕਮਾਲ, ਇਹ ਮੈਂ ਇਹੋ ਹੀ ਤਾਂ ਫਰਕ ਹੈ, ਇਹੋ ਹੀ ਤੇ ਉਹ ਵੇਰਵਾ ਜਿਹੜਾ ਅਸੀਂ ਕਰ ਰਹੇ ਹਾਂ ਕਿ ਮੈਂ ਸਹੁਰੇ ਲੱਭ ਕੇ ਨਹੀਂ ਬਣਾਏ। ਅੱਛਾ। ਨਾ ਮੈਂ ਇਸ ਤੋਂ ਆਪਣੇ ਵਿਆਹ ਤੋਂ ਪਹਿਲੇ ਕਦੀ ਸਹੁਰੇ ਆਇਆ ਸਾਂ, ਨਾ ਮੈਨੂੰ ਪਤਾ ਸੀ ਇਹਨਾਂ ਦਾ, ਇਸ ਥਾਂ ਦਾ ਵੀ ਨਹੀਂ, ਇਸ ਥਾਂ ਦਾ ਵੀ ਨਹੀਂ। ਸੁਣਿਆ ਜ਼ਰੂਰ ਸੀ ਲੇਕਿਨ ਪਤਾ ਕੋਈ ਨਹੀਂ ਸੀ, ਕਦੀ ਨਹੀਂ ਸਾ ਆਇਆ ਮੈਂ ਜੀ। ਇਹੋ ਹੀ ਉਹ ਵੇਰਵਾ ਹੈ ਜਿਹੜਾ ਅਸੀਂ ਕਰਨਾ ਚਾਹੁੰਦੇ ਹਾਂ ਕਿ ਮੇਰੇ ਜਿਹਾ ਵਕਤ ਦੇ ਹਿਸਾਬ ਨਾਲ ਮਾਡਰਨ ਆਦਮੀ, ਮਾਡਰਨ ਜਾਪਾਨ, ਦੁਨੀਆ ਪੂਰੀ ਦੁਨੀਆ 'ਚ ਫਿਰਨ ਵਾਲਾ ਬੰਦਾ, ਉਸ ਮਾਹੌਲ ਦਾ ਵਾਸੀ ਵੀ, ਉਸ ਮਾਹੌਲ ਦਾ ਵਸਨੀਕ, ਪੜ੍ਹਿਆ ਲਿਖਿਆ, ਤੇ ਉਸ ਵੇਲੇ ਗ੍ਰੈਜੂਏਟ ਵੀ ਘੱਟ ਹੀ ਹੁੰਦਾ ਸੀ, ਕੋਈ ਘੱਟ ਹੀ ਹੁੰਦਾ ਸੀ। ਤੇ ਉਹ ਇੰਨਾ ਕੁਝ ਹੋਣ ਦੇ ਬਾਵਜੂਦ ਕਿ ਮੈਨੂੰ ਨਹੀਂ ਪਤਾ ਕਿ ਮੇਰਾ ਵਿਆਹ ਕਿੱਥੇ ਹੋ ਰਿਹਾ, ਮੈਨੂੰ ਨਹੀਂ ਪਤਾ ਮੇਰਾ ਵਿਆਹ ਕਿਹਦੇ ਨਾਲ ਹੋ ਰਿਹਾ। ਵਾਹ 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 ਵਾਹ। ਇਹ ਕੀ ਸੀ? ਇਹ ਸਾਡਾ ਅਸਲ ਸੀ, ਇਹ ਸਾਡਾ ਅਸਲ ਸੀ ਕਿ ਮਾਂ ਪਿਓ ਨੇ ਰਿਸ਼ਤਾ ਕੀਤਾ, ਉਹਨਾਂ ਵੇਖਿਆ
ਉਹਨਾਂ ਰਿਸ਼ਤਾ ਕਰਕੇ ਉਹਨਾਂ ਪਸੰਦ ਵੀ ਉਹਨਾਂ ਦੀ, ਉਹਨੇ ਮੈਨੂੰ ਪੁੱਛਿਆ ਵੀ ਨਹੀਂ, ਵਾਹ ਪਸੰਦ ਵੀ ਉਹਨਾਂ ਦੀ, ਉਹਨਾਂ ਆਪਸ 'ਚ ਬਹਿ ਕੇ ਉਹ ਕਰ ਲਿਆ ਰਿਸ਼ਤਾ। ਤੇ ਉਦੋਂ ਚੂੰਕਿ ਉਹ ਜ਼ਮਾਨਾ ਸੀ, ਮੈਂ ਮੁਲਕ ਤੋਂ ਬਾਹਰ ਸਾਂ ਜੀ, ਤੇ ਮੋਬਾਈਲ ਹੁੰਦਾ ਕੋਈ ਨਹੀਂ ਸੀ, ਉਦੋਂ ਕਿੱਥੇ ਸੀ, ਚਿੱਠੀਆਂ ਇੱਕ ਦੂਜੇ ਨੂੰ ਖਤ ਲਿਖਦੇ ਰਹੇ ਆ। ਉਦੋਂ ਤੇ ਤਾਰ ਦਾ ਜ਼ਮਾਨਾ ਸੀ, ਜੇ ਖੁਸ਼ੀ ਦੀ ਆਂਦੀ ਤੇ ਤਾਂ ਵੀ ਤੇ 15 ਦਿਨ ਬਾਅਦ ਖਤ ਮਿਲਣਾ ਕਦੀ ਬਾਹਰ, 20 ਦਿਨ ਬਾਅਦ, ਤੇ ਉਹਦੇ ਤੇ ਲਿਖਿਆ ਹੋਣਾ ਕਿ यहाँ पे सब खरीदता है, यहाँ पे सब खैरियत। ਹੁਣ ਉਹ ਪਤਾ ਨਹੀਂ ਉਹ 15-20 ਦਿਨ ਚ ਪਤਾ ਨਹੀਂ ਕੀ ਕੁਝ ਹੋ ਗਿਆ ਹੁੰਦਾ ਸੀ, ਲੇਕਿਨ ਉਹ ਇਹਦਾ ਪਤਾ ਨਹੀਂ ਸੀ, ਉਹ ਖਤ ਪੜਨ ਵਾਲਾ ਇਹ ਸਮਝਦਾ ਸੀ ਕਿ ਖਰੀਦ ਹੀ ਹੈ, यहाँ सब खैरियत है। ਅੱਛਾ ਉਹ ਮੈਂ ਜਦੋਂ ਵਾਪਸ ਮੁਲਕ ਚ ਮੈਂ ਇੱਥੇ ਆਇਆ ਤੇ ਮੈਨੂੰ ਘਰਦਿਆਂ ਦੱਸਿਆ, ਮਾਂ ਮੇਰੀ ਮੈਨੂੰ ਕਹਿਣ ਲੱਗੀ ਕਿ ਤੇਰਾ ਵਿਆਹ ਕਰਨਾ ਹੈ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਤੇ ਉਹ ਕਹਿੰਦੇ ਨੇ ਜੀ ਤੇਰਾ ਵਿਆਹ ਕਰਨਾ ਹੈ ਪੁੱਤ, ਮੈਨੂੰ ਲੋੜ ਹੈ ਘਰ, ਚੁੱਕੇ ਮੇਰੀ ਭੈਣ ਕੋਈ ਨਹੀਂ ਸੀ ਸਕੀ ਘਰ ਦੇ ਵਿੱਚ, ਹਾਂਜੀ, ਤੇ ਲੋੜ ਵੀ ਸੀ ਉਹਨਾਂ ਨੂੰ ਆਪਣੇ ਨਾਲ, ਇਹ ਵੀ ਘਾਟਾ ਸੀ। ਮੈਂ ਕਿਹਾ ਠੀਕ ਹੈ ਮਾਂ ਜੀ, ਤੁਸੀਂ ਵੇਖ ਲਓ ਕਰ ਲਓ ਜਿਸੇ ਕਰਨਾ, ਨਹੀਂ ਉਹ ਅਸੀਂ ਕਰ ਲਿਆ, ਗੱਲ ਵੀ ਕਰ ਲਈ ਹੈ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿੱਥੇ ਕੀਤੀ, ਬਸ ਤੁਹਾਡੀ ਜ਼ਰੂਰਤ ਹੈ ਅਸੀਂ ਕਰ ਬੈਠੇ। ਅੱਛਾ ਮੈਂ ਕਿਹਾ ਮੈਨੂੰ ਦੱਸੋ ਤੇ ਸਹੀ ਕਿੱਥੇ ਕੀਤਾ। ਖੈਰ ਉਹਨਾਂ ਮੈਨੂੰ ਦੱਸਿਆ, ਅਸੀਂ ਸਭ ਕੁਝ ਹੋਣ ਦੇ ਬਾਵਜੂਦ ਵੀ, ਸਮਝਣ ਦੇ ਬਾਵਜੂਦ ਵੀ, ਅਸੀਂ ਚੂੰਕਿ ਉਸ ਵੇਲੇ ਅਸੀਂ ਆਪਣੇ ਵਾਲਦੈਨ ਦੇ, ਆਪਣੇ ਮਾਪਿਆਂ ਦੇ ਬੜੇ ਤਾਬੇਦਾਰ ਤੇ ਬੜੇ ਮੰਨਣ ਵਾਲੇ ਲੋਕ ਸਾਂ ਉਸ ਵੇਲੇ। ਇਹ ਨਹੀਂ ਸੀ ਕਿ ਮੈਂ, ਤਕਰੀਬਨ ਸਾਰੇ ਹੀ ਲੋਕ ਹੁੰਦੇ ਸੀ, ਉਹ ਆਪਣਾ ਬੜਾ ਇਹਤਰਾਮ ਹੁੰਦਾ ਸੀ, ਬੜਾ ਅਦਬ ਕਰਦੇ ਸਨ। ਤੇ ਉਹ ਮੈਂ ਉਹਨਾਂ ਨੂੰ ਕਿਹਾ ਜੀ ਠੀਕ ਹੈ। ਇਸ ਹਿਸਾਬ ਕਿਤਾਬ ਨਾਲ ਮੇਰਾ ਵਿਆਹ ਹੋਇਆ। ਫਿਰ ਮੈਂ ਇੱਥੇ ਤੁਹਾਨੂੰ ਮਜ਼ੇ ਦੀ ਇੱਕ ਗੱਲ ਸੁਣਾਵਾਂ, ਸਾਦਗੀ ਦੀ ਗੱਲ। ਦੇਖੋ ਸਾਦਗੀ ਕੀ, ਕਿ ਮੈਂ ਜਦੋਂ ਬਾਹਰੋਂ ਆਇਆ ਉਦੋਂ ਰੋਜ਼ਿਆਂ ਦਾ ਮਹੀਨਾ ਸੀ। ਅੱਛਾ ਉਹਦੇ ਬਾਅਦ ਛੋਟੀ ਈਦ ਹੋਣੀ ਸੀ, ਫਿਰ ਵੱਡੀ ਈਦ ਹੋਣੀ ਸੀ, ਅੱਛਾ ਉਸ ਵੇਲੇ ਕੀ ਇੱਕ ਹੋਰ ਰਿਵਾਜ ਹੁੰਦਾ ਰਿਹਾ ਕਿ ਪਤਾ ਨਹੀਂ ਕਿਉਂ ਮੈਨੂੰ ਉਸ ਗੱਲ ਦੀ ਸਮਝ ਨਹੀਂ ਆਈ, ਲੇਕਿਨ ਉਸ ਵੇਲੇ ਕੀ ਹੁੰਦਾ ਸੀ ਕਿ ਦੋਵਾਂ ਈਦਾਂ ਦੇ ਵਿਚਕਾਰ ਲੋਕੀ ਵਿਆਹ ਨਹੀਂ ਸਨ ਕਰਦੇ। ਇਹਦੇ ਚ ਵੀ ਕੋਈ ਹਿਕਮਤ ਹੈ ਪਿੱਛੇ, ਉਹਨਾਂ ਦੀ ਕੋਈ ਗੱਲ ਹੋਏਗੀ, ਕੋਈ ਉਹ ਪਿੱਛੋਂ ਚੱਲੀ ਆਈ ਹੋਏਗੀ। ਬਿਲਕੁਲ। ਅੱਛਾ ਉਹ ਰੋਜ਼ੇ ਮੁੱਕੇ, ਅੱਗੋਂ ਈਦ ਹੋ ਗਈ, ਵਿਆਹ ਦੀ ਗੱਲਬਾਤ ਜਿਹੜੀ ਹੈ ਜੀ ਉਹ ਗੱਲਬਾਤ ਸ਼ੁਰੂ ਹੋ ਗਈ। ਉਹ ਮੈਨੂੰ ਇਹ ਪਤਾ ਲੱਗਾ ਤੇ ਮੈਨੂੰ ਉਹ ਗੱਲ ਬੜੀ ਅਜੀਬ ਲੱਗੀ ਕਿ ਯਾਰ ਇਹ ਕੋਈ ਤੋਮ ਪ੍ਰਸਤੀ ਹੈ ਜਾਂ ਕੀ ਹੈ, ਇਹਦਾ ਜੀ ਕੋਈ ਲਿਖੀ ਪੜੀ ਗੱਲ ਕੋਈ ਨਹੀਂ। ਇਹਦੇ ਬਾਰੇ ਚ ਕਦੀ ਖੋਜ ਕੀਤਾ? ਕਦੀ ਮੈਂ ਬਸ ਜੀ ਉਹ ਸਿਆਣੇ ਇੰਜ ਕਰਦੇ ਨੇ, ਸਿਆਣੇ ਸਾਰੇ ਇੰਜ ਕਰਦੇ ਰਹੇ ਨੇ ਜੀ। ਦੇਖੋ ਕੀ ਚੰਗੀ ਗੱਲ ਸੀ, ਜੋ ਸਿਆਣੇ ਕਰਦੇ ਸਨ ਉਹ ਮੰਨਿਆ ਜਾਂਦਾ ਸੀ, ਉਹ ਠੀਕ ਹੁੰਦਾ ਸੀ। ਜਿਵੇਂ ਅੱਛਾ ਜਿਵੇਂ ਸਾਡਾ ਕਰ ਛੱਡਿਆ, ਉਹ ਜਨਾਬ ਕਹਿਣ ਲੱਗੇ ਜੀ ਦੋਹਾਂ ਈਦਾਂ ਦੇ ਵਿਚਕਾਰ ਦੇ ਵਿਆਹ ਨਹੀਂ ਹੋਣਾ, ਵਿਆਹ ਨਹੀਂ ਹੋ ਸਕਦਾ। ਅਸੀਂ ਕਿਹਾ ਠੀਕ ਹੈ ਜੀ, ਜਿਵੇਂ ਨਹੀਂ ਹੋ ਸਕਦਾ ਜੀ, ਜਿਵੇਂ ਤੁਸੀਂ ਕਹਿੰਦੇ ਹੋ ਉਹ ਵੀ ਉਹੀ ਗੱਲ ਠੀਕ ਹੈ, ਉਹ ਠੀਕ ਕਹਿੰਦੇ ਸੀ, ਤੁਹਾਡੀ ਗੱਲ ਸਿਰ ਮੱਥੇ ਤੇ ਜ਼ਾਹਿਰ। ਉਹ ਜਨਾਬ ਵੱਡੀ ਈਦ ਆ ਗਈ ਜੀ, ਤੇ ਵੱਡੀ ਤੀਜੇ ਦਿਨ ਮੇਰਾ ਵਿਆਹ ਮਿਥਿਆ ਗਿਆ। ਅੱਛਾ ਠੀਕ ਹੈ ਜੀ, ਵਿਆਹਾਂ ਦੀਆਂ ਤਿਆਰੀਆਂ ਸ਼ਿਆਰੀਆਂ ਉਹ ਜਿਵੇਂ ਹੁੰਦੀਆਂ ਨੇ ਘਰਾਂ 'ਚ। ਲੋ ਜੀ ਆਜ ਸਾਹਿਬ, ਤੁਸੀਂ ਅੱਜ ਆਪਣੇ ਵਿਆਹ ਦੀ ਪੂਰੀ ਕਹਾਣੀ ਸੁਣਾਣੀ ਹੈ। ਇਹ ਜਿਵੇਂ ਤੁਸੀਂ ਦੱਸਿਆ ਕਿ 37 ਸਾਲ ਪਹਿਲੇ, ਜਿੱਥੇ ਅੱਜ ਵੀ ਰਸਤਾ ਪਹੁੰਚਣ ਨੂੰ ਕੋਈ ਚੱਜ ਦਾ ਢੰਗ ਦਾ ਨਹੀਂ, 37 ਸਾਲ ਪਹਿਲੇ ਤੁਸੀਂ ਕਿਵੇਂ ਆਏ, ਜਦੋਂ ਇੱਥੇ ਨਾ ਬੱਸ ਸੀ, ਨਾ ਕੋਈ ਗੱਡੀ ਸੀ, ਨਾ ਕੋਈ ਮੋਟਰ ਦਾ ਜ਼ਮਾਨਾ ਸੀ, ਨਾ ਰਸਤਾ ਸੀ, ਤੇ ਅੱਜ ਤੁਸੀਂ ਆਪਣੇ ਹੀ ਵਿਆਹ ਦੀਆਂ ਗੱਲਾਂ ਨੇ, ਤੇ ਅੱਜ ਆਪਣੇ ਵਿਆਹ ਦੀ ਕਹਾਣੀ ਸੁਣਾਓ ਸਾਨੂੰ, ਤੇ ਅਸੀਂ ਜ਼ਰਾ ਕੰਨ ਲਾ ਕੇ ਸੁਣੀਏ, ਤੇ ਅੱਜ ਤੋਂ 37 ਸਾਲ ਪਿੱਛੇ ਚਲੀਏ। ਹਾਏ ਬਸ਼ੀਰ ਕਮਾਲ ਜੀ, ਉਹ ਵੇਲਾ, ਉਹ ਸਮਾਂ, ਉਹ ਜਦੋਂ ਯਾਦ ਆਉਂਦਾ ਹੈ ਤੇ ਸਕੂਨ ਵੀ ਬੜਾ ਮਿਲਦਾ ਹੈ। ਤੇ ਹੁਣ ਤੁਸੀਂ ਬਿਹਤਰ ਜਾਣਦੇ, ਤੁਹਾਨੂੰ ਪਤਾ ਹੈ ਕਿ ਹੁਣ ਉਹ ਵੇਲਾ ਯਾਦ ਕਰਕੇ ਤੇ ਮੈਨੂੰ ਕੋਈ ਤਕਲੀਫ ਵੀ ਹੁੰਦੀ ਹੈ। ਤਕਲੀਫ ਤੇ ਹੁੰਦੀ ਹੈ ਜੀ, ਸਾਨੂੰ ਵੀ ਹੁੰਦੀ ਹੈ, ਕਿ ਇਸ ਵਾਸਤੇ ਕਿ ਉਹ ਜਿਸ ਕਰਮਾਂ ਵਾਲੀ ਨੂੰ ਵਿਆਹਨ ਆਏ ਸਾਂ ਉਹ ਆਪਣੇ ਸਾਹ ਪੂਰੇ ਕਰ ਗਈ। ਅੱਲਾ ਉਹਨਾਂ ਨੂੰ ਜੀ ਜੰਨਤਾਂ ਦੇ ਵਿੱਚ ਆਮੀਨ ਸੁਮਾ ਆਮੀਨ ਫਰਮਾਏ ਜੀ। ਤੇ ਮੈਂ ਅੱਜ ਵੀ ਜਦੋਂ ਮੈਂ ਕਦੀ ਕਿਸੇ ਮਸਲੇ 'ਚ ਕੋਈ ਡਿਸਟਰਬ ਹੁੰਦਾ, ਮੈਂ ਪਰੇਸ਼ਾਨ ਹੁੰਦਾ, ਤੇ ਮੈਂ ਇੱਥੇ ਆ ਜਾਂਦਾ, ਇਸ ਜਗ੍ਹਾ ਤੇ ਆ ਕੇ ਸਕੂਨ ਲੈਣਾ। ਦੇਖੋ ਨਾ ਕਿੰਨਾ ਸਕੂਨ ਹੈ ਇੱਥੇ, ਸਿਰਫ ਪਰਿੰਦਿਆਂ ਦੇ ਬੋਲਣ ਦੀਆਂ ਆਵਾਜ਼ਾਂ ਆਉਂਦੀਆਂ ਨੇ। ਸਾਬਰਨਾਜ਼ ਜੀ, ਤੇ ਹਰ ਪਰਿੰਦਾ ਕੋਈ ਆਪਣੀ ਬੋਲੀ 'ਚ ਸਾਨੂੰ ਘਰੇ ਖੁਸ਼ ਆਮਦੀਦ ਕਹਿ ਰਿਹਾ ਹੈ, ਤੇ ਕੋਈ ਵਧਾਈ ਦੇ ਰਿਹਾ ਹੈ। ਇਹ ਅੱਜ ਇੰਨਾ ਸਕੂਨ ਇਸ ਥਾਂ ਤੇ ਹੈ, 37 ਸਾਲ ਪਹਿਲੇ ਜਾਂ ਉਸ ਤੋਂ ਪਹਿਲੇ ਕੀ ਇੱਥੇ ਮਾਹੌਲ ਹੋਵੇਗਾ ਉਹਦਾ? ਬਸ਼ੀਰ ਕਮਾਲ ਜੀ ਮੈਂ ਤੁਹਾਨੂੰ ਦੱਸਾਂ, ਦੇਖੋ ਉਸ ਵੇਲੇ ਜਦੋਂ ਮੇਰਾ ਵਿਆਹ ਹੋਇਆ ਨਾ ਜੀ, ਉਦੋਂ ਕਾਰਾਂ ਮੋਟਰਾਂ ਨਹੀਂ ਸਨ ਹੁੰਦੀਆਂ। ਹਾਂਜੀ, ਮੇਰਾ ਇੱਕ ਦੋਸਤ ਸੀ, ਉਹਦੇ ਕੋਲ ਇੱਕ ਕਾਰ ਸੀ। ਮੈਂ ਸੋਚਿਆ ਕਿ ਯਾਰ ਮੈਂ ਬਾਹਰ ਅੰਦਰ ਫਿਰਨ ਵਾਲਾ ਬੰਦਾ, ਤੇ ਮੇਰਾ ਇੱਕ ਆਪਣਾ ਸਟੈਂਡਰਡ ਹੈ ਜਿਹਨੂੰ ਸਮਝ ਲਓ, ਤੇ ਯਾਰ ਮੈਂ ਉਹਨੂੰ ਘੋੜੀ ਤੇ ਚੜ੍ਹ ਕੇ ਵਿਆਹਣ ਤੇ ਨਹੀਂ ਜਾਣਾ। ਹਾਂਜੀ,
ਜਾਂ ਮੈਂ ਕਿਸੇ ਹੋਰ ਚੀਜ਼ ਤੇ ਵਿਆਹ ਕੇ ਜਾਣਾ, ਗੱਡੀ ਹੋਣੀ ਚਾਹੀਦੀ। ਗੱਡੀ ਹੋਣੀ ਚਾਹੀਦੀ। ਗੱਡੀ ਉਦੋਂ ਸਾਡੇ ਪੂਰੇ ਇਲਾਕੇ 'ਚ ਕਿਧਰੇ ਨਹੀਂ ਸੀ ਹੈਗੀ ਜੀ, ਨਾ ਰਸਤੇ ਸੀ ਤੇ ਗੱਡੀ ਕਿੱਥੋਂ ਆਣੀ ਸੀ। ਇਤਫਾਕ ਨਾਲ ਮੇਰਾ ਉਹਨਾਂ ਦੇ ਇੱਕ ਦਿਨ ਜਾਣਨ ਵਾਲਾ ਇੱਕ ਸੀ, ਉਹ ਉਦੋਂ ਯੂਕੇ ਇੰਗਲੈਂਡ ਰਹਿੰਦਾ ਸੀ ਜੀ। ਅੱਛਾ, ਉਹਦੀ ਰਿਹਾਇਸ਼ ਜਿਹੜੀ ਹੈ ਉਹ ਕਿਸੇ ਦੂਸਰੀ ਜਗ੍ਹਾ ਤੇ ਸੀ। ਉਹਦੇ ਪਿਛਲਾ ਪਿਛੋਕੜ ਜਿਹੜਾ ਸੀ ਉਹ ਇੱਥੋਂ ਦਾ ਸੀ ਸਾਡੇ ਦਾ ਜੀ। ਉਹ ਉਹਨਾਂ ਦਿਨਾਂ 'ਚ ਗੱਡੀ ਲੈ ਕੇ ਇਤਫਾਕ ਨਾਲ ਹੀ ਆ ਗਿਆ ਜੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਗੱਲ ਸੁਣ, ਤੂੰ ਆ ਗਿਆ, ਗੱਡੀ ਤੇਰੇ ਕੋਲ ਹੈ, ਭਲਿਆ ਮੇਰਾ ਵਿਆਹ ਹੈ, ਨਾਲੇ ਵਿਆਹ 'ਚ ਸ਼ਾਮਲ ਤੇ ਨਾਲੇ ਵਿਆਹ 'ਚ ਸ਼ਾਮਲ ਹੋ ਜਾ, ਤੇ ਨਾਲੇ ਗੱਡੀ ਯਾਰ ਸਾਡੀ ਵੀ ਟੌਰ ਟੱਪਾ ਬਣ ਜਾਏਗਾ ਤੇ ਸਾਡਾ ਵੀ ਪਤਾ ਲੱਗੇਗਾ ਜੀ ਮੁੰਡਾ। ਗੱਡੀ ਜਦੋਂ ਹੁੰਦੀ ਨਹੀਂ ਸੀ ਤੇ ਗੱਡੀ ਤੇ ਫਿਰ ਉਹ ਨਾਇਆਬ ਚੀਜ਼ ਤੇ ਪਤਾ ਲੱਗੇਗਾ ਕਿ ਜੀ ਮੁੰਡਾ ਕਾਰ ਤੇ ਵਿਆਹ ਹੈ, ਕਾਰ ਤੇ ਆਇਆ ਜੀ। ਉਹਨਾਂ ਕਿਹਾ ਜੀ ਗੱਲ ਹੀ ਕੋਈ ਨਹੀਂ ਜਨਾਬ, ਅਸੀਂ ਜਾਵਾਂਗੇ, ਅਸੀਂ ਤੁਹਾਨੂੰ ਜੇ ਨਹੀਂ ਮੈਂ ਜਾ ਸਕਿਆ ਤੁਸੀਂ ਗੱਡੀ ਲੈ ਜਾਓ। ਗੱਡੀ ਲੈ ਜਾਓ, ਗੱਲ ਕਿਹੜੀ ਹੈ। ਉਹ ਬਸ਼ੀਰ ਕਮਾਲ ਜੀ, ਮਜ਼ੇ ਦੀ ਇਹ ਗੱਲ ਹੈ ਕਿ ਮੈਨੂੰ ਜਨਾਬ ਘਰ ਉਹ ਖਾਰੇ ਚੜਿਆ, ਮੈਨੂੰ ਦਹੀਂ ਚੜਿਆ। ਅੱਛਾ। ਦਹੀਂ ਚੜਨ ਤੋਂ ਬਾਅਦ ਜੋ ਸਲਾਮੀਆਂ ਦਾ ਸਿਲਸਿਲਾ ਹੁੰਦਾ ਹੈ ਉਹ ਹੁੰਦਾ ਰਿਹਾ। ਅੱਛਾ ਜੀ, ਤੇ ਗੱਡੀ ਰਾਹੀਂ ਦਹੀਂ ਦੇ ਸਾਬਰਨਾਜ਼ ਦੀ ਗੱਲ ਬਾਅਦ ਵਿੱਚ ਕੀ ਬੜੀ ਡਿਟੇਲ ਨਾਲ ਕਰਾਂਗੇ। ਅੱਜ ਤੁਸੀਂ ਸਾਨੂੰ ਸਿਰਫ ਆਪਣੇ ਵਿਆਹ ਦੀ ਕਹਾਣੀ ਸੁਣਾ। ਅੱਛਾ, ਅਸੀਂ ਤਿਆਰ ਹੋ ਗਏ ਜੀ। ਤਿਆਰ ਹੋ ਗਏ ਨਾ ਤੇ ਗੱਡੀ ਨਾ ਆਏ। ਗੱਡੀ ਨਾ ਆਏ। ਫਿਰ ਉਡੀਕ ਕੇ ਬਹਿ ਗਏ ਕਿ ਯਾਰ ਕਾਰ ਕਿਉਂ ਨਹੀਂ ਆ ਰਹੀ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੈਂ ਪਤਾ ਕਰਨਾ। ਅੱਛਾ, ਹੁਣ ਮੈਨੂੰ ਕਹਿਣਗੇ ਤੂੰ ਨਹੀਂ ਜਾਣਾ ਪਤਾ ਕਰ। ਬਾਹਰ ਨਹੀਂ ਜਾਣਾ, ਤੂੰ ਹੁਣ ਨਹੀਂ ਜਾਣਾ, ਇਹ ਬਦਸ਼ੁਗਨੀ ਹੁੰਦੀ ਹੈ, ਬਦਸ਼ਗਨੀ ਹੈ। ਗਾਨਾ ਬੰਨ ਲਈਏ ਤੇ ਨਾਲ ਦੋ ਬੰਦੇ ਪਿਸ਼ਾਬ ਕਰ ਜਾਂਦੇ ਸੀ। ਉਹ ਗਾਨਾ ਮੇਰੇ ਹੱਥ ਵੱਜਾ ਸੀ ਤੇ ਕਹੇ ਜੀ ਉਹ ਨਹੀਂ, ਇਕੱਲਿਆ ਨਹੀਂ ਜਾਣਾ। ਮੈਂ ਕਿਹਾ ਮੈਨੂੰ ਕੋਈ ਬੰਦਾ ਭੇਜ ਦਿਓ, ਕਿਸੇ ਦਾ ਉਹ ਜਾਣਨ ਵਾਲਾ ਨਹੀਂ, ਮੇਰਾ ਜਾਣਨ ਵਾਲਾ ਜੀ। ਅੱਛਾ, ਮੈਂ ਆਪਣੇ ਇੱਕ ਜਾਣਨ ਵਾਲੇ ਨੂੰ ਨਾਲ ਲਿਆ। ਹਾਂਜੀ। ਮੋਟਰਸਾਈਕਲ ਤੇ ਬੈਠੇ ਜੀ। ਤੇ ਮੈਂ ਮੋਟਰਸਾਈਕਲ ਵੀ ਟਾਮੀ ਸੀ, ਇੱਕ ਅੱਧੀ ਮੋਟਰਸਾਈਕਲ ਸੀ ਪੂਰੇ ਪਿੰਡ 'ਚ ਜੀ। ਤੇ ਅਸੀਂ ਉਹ ਚਲੇ ਗਏ ਜਨਾਬ, ਮੈਂ ਆਪਣੇ ਉਹ ਸੱਜਣ ਦੇ ਘਰ। ਉਹ ਮੈਂ ਗਿਆ, ਮੈਂ ਉਹਨੂੰ ਪੁੱਛਿਆ, ਉਹ ਘਰ ਬੈਠਾ। ਮੈਂ ਕਿਹਾ ਯਾਰ ਮੈਂ ਤੇ ਵਿਆਹਣ ਜਾਣਾ ਹੈ ਤੇ ਮੈਂ ਤੇ ਉਡੀਕ ਰਿਹਾ ਤੇਰੀ ਕਾਰ ਨੂੰ। ਉਹ ਕਹਿੰਦਾ ਯਾਰ ਮੈਂ ਤੇ ਆਪ ਪਰੇਸ਼ਾਨ ਹੋ ਗਿਆ। ਮੈਂ ਕਿਹਾ ਕੀ ਹੋਇਆ। ਕਹਿੰਦਾ ਜੀ ਗੱਡੀ ਸਟਾਰਟ ਨਹੀਂ ਹੋ ਰਹੀ। ਅੱਛਾ। ਮੈਂ ਹਿਸਾਬ ਲਾਇਆ ਵੀ ਗੱਡੀ ਤੇ ਸਟਾਰਟ ਹੋ ਰਹੀ ਹੈ, ਇਹ ਮੇਰੇ ਇਸ ਸੱਜਣ ਦੀ ਨੀਅਤ ਜਿਹੜੀ ਹੈ ਨਾ ਉਹ ਨਹੀਂ ਸਟਾਰਟ ਨਹੀਂ ਹੋ ਰਹੀ। ਇਹਦੇ ਜ਼ਿਹਨ 'ਚ ਆ ਗਿਆ ਕਿ ਯਾਰ ਮੇਰੀ ਗੱਡੀ ਲੈ ਜਾਣਗੇ, ਕਿਧਰੇ ਕੋਈ ਨੁਕਸਾਨ ਨਾ ਕਰ ਦੇਣ, ਕਿਤੇ ਕੋਈ ਮੇਰਾ ਨੁਕਸਾਨ ਨਾ ਕਰ ਦੇਣ। ਗੱਡੀ ਚੁੱਕੀ ਹੁੰਦੀ ਨਹੀਂ ਸੀ ਉਦੋਂ, ਟਾਮੀ ਕਿਤੇ ਗੱਡੀਆਂ ਕਿੱਥੇ ਸੀ ਜੀ। ਉਹ ਮੈਂ ਸਮਝ ਗਿਆ ਉਹਦੀ ਗੱਲ ਨਾ। ਮੈਂ ਉਹਨੂੰ ਇਹ ਗੱਲ ਕਹੀ ਕਿ ਮੈਂ ਕਿਹਾ ਯਾਰ ਜੇ ਅਗਰ ਤੂੰ ਚਾਹਵੇਂ ਤੇ ਮੈਂ ਤੇਰੀ ਗੱਡੀ ਸਟਾਰਟ ਕਰ ਦੇਣਾ। ਅੱਛਾ। ਲੈ ਕੇ ਮੈਂ ਨਹੀਂ ਜਾਂਦਾ ਤੇ ਮੈਨੂੰ ਸਟਾਰਟ ਕਰ ਦੇਣਾ ਤਾਂ ਕਿ ਤੁਹਾਨੂੰ ਆਸਾਨੀ ਹੋ ਜਾਵੇ। ਉਹ ਕਹਿੰਦਾ ਨਹੀਂ ਜੀ, ਉਹ ਮੁੰਡੇ ਨੂੰ ਮੈਂ ਕਿਹਾ, ਉਹ ਮਕੈਨਿਕ ਆਏਗਾ, ਉਹ ਵੇਖ ਲੇਗਾ। ਤੇ ਹੁਣ ਮੈਂ ਮਾਫੀ ਮੰਗਣਾ। ਮੈਂ ਕਿਹਾ ਜੀ ਤੁਸੀਂ ਮਾਫੀ ਨਾ ਮੰਗੋ, ਕੋਈ ਗੱਲ ਨਹੀਂ ਜਨਾਬ, ਅਸੀਂ ਤੇ ਵਿਆਹਣ ਜਾਣਾ ਹੀ ਜਾਣਾ ਹੈ। ਅਸੀਂ ਪੈਦਲ ਵੀ ਚਲੇ ਜਾਾਂਗੇ, ਅਸੀਂ ਘੋੜੀ ਤੇ ਵੀ ਚੜ ਜਾਾਂਗੇ, ਜਿਵੇਂ ਵੀ ਹੋਏਗਾ ਅਸੀਂ ਚਲੇ ਜਾਾਂਗੇ। ਘੋੜੀ ਤੇ ਜਦੋਂ ਚੜਿਆ ਵੀਰਾ ਘੋੜੀ ਵੇ ਤੇ ਘੋੜੀ ਦੇ ਬਗੈਰ ਤੇ ਜੱਜ ਹੀ ਨਹੀਂ। ਲੋ ਜੀ, ਅਸੀਂ ਵਾਪਸ ਘਰ ਪੁੱਜੇ ਜੀ। ਘਰ ਦੇ ਪੁੱਛਿਆ, ਉਹਨੂੰ ਦੱਸਿਆ ਜੀ ਗੱਡੀ ਖਰਾਬ ਹੋ ਗਈ ਹੈ ਤੇ ਗੱਡੀ ਨਹੀਂ ਆ ਰਹੀ। ਅੱਛਾ, ਹੁਣ ਸਲਾਵਾ ਕਰਨ ਸ਼ੁਰੂ ਹੋ ਗਏ ਕਿ ਜੀ ਉਹਨੂੰ ਲਾੜਾ ਕਿਹਦੇ ਤੇ ਜਾਏਗਾ, ਲਾੜਾ ਕਾਦੇ ਤੇ ਜਾਏਗਾ। ਅੱਛਾ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਗੱਲ ਸੁਣੋ, ਮੇਰੀ ਪੰਧ ਚੂਕੇ ਲੰਮਾ ਹੈ, ਘੋੜੀ ਤੇ ਮੈਂ ਨਹੀਂ ਜੇ ਪੈਣਾ। ਘੋੜੀ ਤੇ ਮੈਂ ਕਿਹਾ ਮੈਂ ਘੋੜੀ ਤੇ ਨਾ ਬੈਠਣ ਦੀ ਕੀ ਟਿਪੀ। ਉਹਦੀ ਵਜ੍ਹਾ ਸੀ ਕਿ ਉਹ ਬਸ਼ੀਰ ਇਕਬਾਲ ਜੀ, ਜਿਹੜਾ ਬੰਦਾ ਕਦੀ ਬਹਿੰਦਾ ਸੀ ਨਾ ਲੰਮੇ ਪੰਧ ਲਈ, ਤੇ ਉਹ ਘੋੜੀ ਦਾ ਜਿਹੜਾ ਚੱਲਣਾ ਹੁੰਦਾ ਸੀ ਨਾ ਜੀ, ਉਹ ਚੂੰਕਿ ਘੋੜੀਆਂ ਸਮੂਥ ਨਹੀਂ ਚੱਲਦੀਆਂ, ਠੀਕ ਹੈ ਨਾ ਜੀ। ਉਹ ਇੱਕ ਅਜੀਬ ਤਰ੍ਹਾਂ ਦਾ ਉਹਦੇ 'ਚ ਉਹਦਾ ਆਪਣਾ ਇੱਕ ਟੋਰਾ ਹੈ, ਠੀਕ ਹੈ ਨਾ ਜੀ। ਅੱਛਾ, ਉਹਦੇ 'ਚ ਬੰਦਾ ਹਿਲਦਾ ਰਹਿੰਦਾ। ਅੱਛਾ, ਉਹ ਜਦੋਂ ਬੰਦਾ ਹਿਲਦਾ ਰਹਿੰਦਾ ਤੇ ਜਿਹੜਾ ਕਦੀ ਘੋੜੀ ਤੇ ਬੈਠਾ ਰਹਿੰਦਾ ਨਾ, ਉਹਨੂੰ ਇੱਕ ਲਾਗ ਲੱਗ ਜਾਂਦਾ ਹੈ ਜਿਸਮ ਨੂੰ। ਅੱਛਾ, ਠੀਕ ਹੈ ਨਾ ਜੀ। ਉਹਨੂੰ ਕਹਿੰਦੇ ਨੇ ਲਾਗਾ ਲੱਗ ਜਾਣਾ। ਤੇ ਉਹ ਫਿਰ ਬਾਅਦ 'ਚ ਤਕਲੀਫ ਹੁੰਦੀ ਹੈ। ਮੈਂ ਕਿਹਾ ਜੀ ਮੈਂ ਘੋੜੀ ਤੇ ਨਹੀਂ ਚੜਨਾ ਜੀ। ਜੀ ਫੇਰ ਤੁਸੀਂ ਕਾਹਦੇ ਤੇ ਜਾਓਗੇ। ਮੈਂ ਕਿਹਾ ਜਿਹਦੇ ਤੇ ਬਾਕੀ ਲੋਕ ਬਰਾਤੀ ਜਾਂਜੀ ਜਾਣਗੇ ਮੈਂ ਵੀ ਟੁਰ ਜਾਣਾ ਉਹਨਾਂ ਨਾਲ, ਵੀ ਉਹਦੇ ਤੇ ਟੁਰ ਜਾਵਾਂਗਾ। ਅੱਛਾ, ਉਹਨਾਂ ਦਿਨਾਂ 'ਚ ਕੀ ਹੁੰਦਾ ਸੀ ਜੀ ਕਿ ਬੱਸਾਂ ਤੇ ਜਾਂਦੀਆਂ ਸਨ ਜੀ, ਤੇ ਲਾੜਾ ਜਿਹੜਾ ਹੁੰਦਾ ਸੀ ਉਹ ਬੱਸ ਦੀ ਫਰੰਟ ਸੀਟ ਤੇ ਬਹਿੰਦਾ ਸੀ। ਬੱਸ ਤੇ ਵੀ ਤਗੜੇ ਲੋਕਾਂ ਦੀ ਜਾਂਦੀ ਸੀ, ਤਗੜੇ ਲੋਕਾਂ ਦੀ ਜੀ। ਤੇ ਉਹ ਇਤਫਾਕ ਦੀ ਗੱਲ ਹੈ ਕਿ ਉਦੋਂ ਸਾਡਾ ਕਾਰੋਬਾਰ, ਅਸੀਂ ਟਰਾਂਸਪੋਰਟਰ ਸਾਂ, ਤੇ ਆਪਣੀਆਂ ਬੱਸਾਂ ਵੀ ਆਪਣੀਆਂ ਸਨ। ਅੱਛਾ, ਉਸ ਵੇਲੇ ਟਰਾਂਸਪੋਰਟਰੀ ਹੋ ਰਹੀ ਸੀ। ਮੈਂ ਚੁੱਕੇ ਮੁਲਕ ਤੋਂ ਬਾਹਰ ਰਸਤੇ ਨਹੀਂ ਸਨ, ਸ਼ੇਰਸ਼ਾਹ ਸੂਰੀ ਵਾਲੀਆਂ ਸੜਕਾਂ, ਬਸ ਉਹਨਾਂ ਸੜਕਾਂ ਤੇ ਟਰਾਂਸਪੋਰਟਰੀ ਹੋ ਰਹੀ ਸੀ। ਤੇ ਉਹ ਮੈਂ ਚੁੱਕੇ ਜ਼ਿਆਦਾਤਰ ਮੁਲਕ ਤੋਂ ਬਾਹਰ ਹੀ ਹੁੰਦਾ ਸਾਂ। ਤੇ ਵਾਲਦ ਸਾਹਿਬ ਅੱਲਾ ਨੂੰ ਗਰੀਕ ਰਹਿਮਤ ਕਰੇ, ਉਹ ਸਨ, ਛੋਟਾ ਭਾਈ ਸੀ, ਉਹ ਕੰਮ ਨੂੰ ਸੰਭਾਲਦੇ ਰਹੇ ਨੇ। ਠੀਕ। ਤੇ ਮੈਂ ਕਿਹਾ ਜੀ ਮੈਂ ਵੀ ਜਾਂਜੀਆਂ ਨਾਲ ਬਹਿ ਕੇ ਚਲਾ ਜਾਵਾਂਗਾ, ਤੁਸੀਂ ਫਰੰਟ ਸੀਟ ਲਾੜੇ ਦੀ ਜਿਹੜੀ ਉਹ ਖਾਲੀ ਕਰੋ, ਲਾੜਾ ਫਰੰਟ ਸੀਟ ਤੇ ਬੈਠੇਗਾ ਜਨਾਬ ਤੇ ਟੌਰ ਨਾਲ ਜਾਏਗਾ। ਵਾਹ ਵਾਹ ਵਾਹ। ਉਹਨੇ ਕਿਹਾ ਜੀ ਵਾਹ, ਚਲੋ ਜੀ ਠੀਕ ਹੈ, ਠੀਕ ਹੋ ਗਿਆ। ਲਓ ਜੀ, ਲਾੜਾ ਸਾਹਿਬ ਤਿਆਰ ਹੋਏ ਤੇ
ਆ ਕੇ ਜਨਾਬ ਡਰਾਈਵਰ ਦੇ ਕੋਲ ਜਿਹੜੀ ਸੀਟ ਹੁੰਦੀ ਹੈ ਫਰੰਟ ਸੀਟ, ਵਾਹ, ਉਹਦੇ ਤੇ ਆ ਕੇ ਲਾੜਾ ਸਾਹਿਬ ਬਹਿ ਗਏ, ਨਾਲ ਮੇਰਾ ਇੱਕ ਵੇਲੀ ਬਹਿ ਗਿਆ ਤੇ ਜੰਜ ਟੁਰ ਪਈ। ਜੰਜ ਟੁਰ ਵੀ ਬਾਜਿਆਂ ਨਾਲ ਠੀਕ। ਅੱਛਾ, ਜੰਜ ਟੁਰ ਪਈ ਬਾਜਿਆਂ ਨਾਲ। ਮੈਂ ਭੰਗੜੇ ਪਾਵਾਂ। ਹੁਣ ਤੇ ਭੰਗੜੇ ਪਾਉਂਦੇ ਨੇ, ਉਦੋਂ ਕੀ ਪਾਉਂਦੇ ਸੀ? ਅਸਲ 'ਚ ਭੰਗੜਾ ਉਦੋਂ ਪੈਂਦਾ ਸੀ, ਉਹ ਕਰੰਗੇਲਾ ਬਣ ਕੇ ਉਹ ਭੰਗੜਾ ਪੈਂਦਾ ਸੀ। ਹੁਣ ਤੇ ਭੰਗੜਾ ਨਹੀਂ ਪਾਉਂਦੇ, ਹੁਣ ਤੇ ਧੱਗਿਆਂ ਦੀਆਂ ਕਰੰਗੇਲਾ ਇੱਥੋਂ ਤੱਕ ਬੰਨ ਲੈਣੀਆਂ ਤੇ ਫਿਰ ਤੱਕ ਉਦੋਂ। ਹੁਣ ਤੇ ਡਾਂਸ ਕਰਦੇ ਨੇ, ਉਦੋਂ ਭੰਗੜੇ ਪੈਂਦੇ ਸੀ ਬਾਜੇ ਸਭ ਕੀ। ਅੱਛਾ ਜੀ, ਅਸੀਂ ਟੁਰ ਪਏ। ਇੱਕ ਮੈਂ ਤੁਹਾਨੂੰ ਇੱਥੇ ਗੱਲ ਹੋਰ ਯਾਦ ਚੁੱਕੇ ਆ ਗਈ ਮੈਨੂੰ ਜੀ। ਤੁਸੀਂ ਜਾਣਦੇ ਇਸ ਗੱਲ ਨੂੰ ਜੀ ਕਿ ਪਿੰਡਾਂ ਦੇ ਵਿੱਚ ਜਿਵੇਂ ਅਸੀਂ ਆਪਣੇ ਇੱਕ ਪਹਿਲੇ ਪ੍ਰੋਗਰਾਮ 'ਚ ਰੁੱਸਣ ਦੀ ਗੱਲ ਕੀਤੀ ਸੀ, ਹਰ ਟੱਬਰ ਦੇ ਵਿੱਚ ਕੋਈ ਨਾ ਕੋਈ ਰੋਸੂ ਹੁੰਦਾ ਸੀ, ਕੋਈ ਨਾ ਕੋਈ ਇੱਕ ਬੰਦਾ ਹੁੰਦਾ ਸੀ ਜਿਹਨੇ ਹਰ ਵਿਆਹ ਤੇ ਰੁੱਸਣਾ ਹੁੰਦਾ। ਰੁੱਸਣਾ ਜ਼ਰੂਰ ਹੁੰਦਾ ਸੀ। ਅੱਛਾ, ਉਹ ਚੁੱਕੇ ਉਹਨੇ ਆਪਣਾ ਆਪ ਦੱਸਣਾ ਹੁੰਦਾ ਸੀ। ਉਹ ਅੱਲਾ ਦਾ ਕਰਨਾ ਜੀ ਕਿ ਸਾਡੇ ਟੱਬਰ 'ਚ ਵੀ ਇੱਕ ਰੋਸੂ ਹੈ ਸੀ। ਰੋਸੂ ਹੈ। ਮੈਂ ਕਿਹਾ ਸ਼ਾਇਦ ਤੁਹਾਡਾ ਟੱਬਰ ਪਾਕ ਹੋਵੇ। ਉਹ ਨਾ ਸਾਰੇ ਲੋਕੀ ਹੈਰਾਨ ਸਨ ਕਿ ਜੰਜ ਟੁਰ ਪਈ ਹੈ, ਜੰਜ ਬਹਿ ਗਈ ਹੈ ਗੱਡੀ 'ਚ, ਅਸੀਂ ਅੱਧਾ ਪੰਧ ਕਰ ਆਏ ਆ ਤੇ ਯਾਰ ਬੰਦਾ ਰੁੱਸਿਆ ਨਹੀਂ, ਅਜੂਬਾ ਹੋ ਗਿਆ। ਯਾਨੀ ਸਰ ਪਰੇਸ਼ਾਨ ਤੇ ਸਾਰੇ ਪਰੇਸ਼ਾਨ ਤੇ ਬੰਦਾ ਗੱਡੀ 'ਚ ਬੈਠਾ ਹੈ। ਲੋ ਜੀ, ਉਹ ਇਹ ਸੋਚਦੇ ਸਾਰਿਆਂ ਦੇ ਜ਼ਿਹਨ 'ਚ ਸੀ। ਹਾਂਜੀ। ਤੇ ਇੱਕਦਮ ਹੀ ਉਹ ਉੱਠੇ ਨੇ। ਅੱਛਾ। ਉਹ ਮੇਰੇ ਮਾਸੜ ਸਨ ਮੇਰੇ। ਅੱਛਾ, ਰੁੱਸਣ ਵਾਲੇ ਮੇਰੇ ਮਾਸੜ ਸਨ। ਫਿਤਰਤਨ ਆਦਤਨ ਰੁੱਸਣ ਵਾਲੇ। ਆਦਤਨ। ਅੱਛਾ। ਉਹ ਸਾਰੇ ਲੋਕ ਬੈਠੇ ਨੇ ਗੱਡੀ 'ਚ, ਗੱਡੀ ਟੁਰੀ ਜਾ ਰਹੀ ਹੈ, ਇੱਕਦਮ ਰੌਲਾ ਪੈ ਗਿਆ। ਅੱਛਾ। ਉਹ ਜਨਾਬ ਸਾਡੇ ਮਾਸੜ ਹੋਣੀ ਉੱਠੇ ਨੇ। ਉਹਨੇ ਡਰਾਈਵਰ ਨੂੰ ਬੜੇ ਜ਼ੋਰ ਨਾਲ ਕਿਹਾ, ਬੜੇ ਦਬਕੇ ਵਾਲਾ ਬੰਦਾ ਸੀ, ਬੜੇ ਰੋਹ ਵਾਲਾ, ਮੁੱਛਾਂ ਰੱਖੀਆਂ ਤੇ ਬੜੀ। ਉਹਨੇ ਕਿਹਾ, ਉਹਦਾ ਨਾਂ ਸੀ ਡਰਾਈਵਰ, ਕਿਉਂਕਿ ਆਪਣਾ ਸਾਡਾ ਡਰਾਈਵਰ ਸੀ। ਤੇ ਉਹਦਾ ਨਾਂ ਲੈ ਕੇ ਨਾ, ਓਏ ਗੱਡੀ ਖਿਲਾਰ, ਫਲਾਣੇ ਉਤਾਰ ਮੈਨੂੰ, ਮੈਂ ਨਹੀਂ ਜਾਣਾ। ਲੋ ਜੀ, ਉਹ ਰਫੜ ਪੈ ਗਿਆ ਜਨਾਬ। ਉਹ ਹੋਇਆ ਕੀ? ਉਹਨੇ ਕਿਹਾ ਜੀ ਇਸ ਗੱਲ ਨੂੰ ਛੱਡ, ਜੋ ਵੀ ਹੈ ਕੁਝ ਹੋਇਆ ਨਹੀਂ, ਮੈਂ ਜੰਜੇ ਨਹੀਂ ਜਾਣਾ। ਲੋ ਜੀ, ਅੱਧ ਰਸਤੇ 'ਚ ਆ ਕੇ ਉਹਨੇ ਰਫੜ ਪਾਤਾ। ਅੱਛਾ, ਉਹ ਰੌਲਾ ਜਿਹਾ ਪੈ ਗਿਆ। ਮੈਂ ਉੱਠਿਆ, ਪਿੱਛੇ ਵੇਖਿਆ, ਸਿਹਰਾ ਮੈਂ ਬੰਨਿਆ ਸੀ। ਅੱਛਾ, ਸਿਹਰੇ ਨੂੰ ਮੈਂ ਥੋੜਾ ਜਿਹਾ ਪਿੱਛਾ ਹਟਾਇਆ ਜੀ, ਵੇਖਿਆ ਕਿ ਜਨਾਬ ਉਹ ਸਾਡੇ ਮਾਸੜ ਹੋਣੀ ਜਿਹੜੇ ਸਨ। ਅੱਛਾ ਸਾਬਰ ਨਾਥ ਜੀ, ਤੁਹਾਡੀ ਗੱਲ ਵੱਡੀ ਹੁੰਦੀ ਹੈ। ਸਿਹਰਾ ਅੱਜ ਕੱਲ ਵਾਲਾ ਉਹ ਕੁੱਲਾ ਨਿਕਾ ਜਿਹਾ ਤੇ ਇੱਕ ਟਾਕੀ ਜਿਹੀ ਇੰਜ ਨੂੰ ਸੁੱਟੀ ਹੁੰਦੀ ਸੀ, ਜਾਂ ਸਿਹਰਾ ਸੀ? ਉਹ ਨਹੀਂ ਜੀ, ਅਸਲ ਸਿਹਰਾ ਸੀ। ਅੱਛਾ, ਸੋਨੇ ਦੀਆਂ ਤਾਰਾਂ ਦਾ ਸਿਹਰਾ ਜਦ ਲਾਇਆ, ਵੀਰ ਮੇਰੇ ਦਾ ਹੋਇਆ ਰੂਪ ਸੁਹਾਇਆ, ਝੱਲਿਆ ਨਾ ਜਾਵੇ ਲਸ਼ਕਾਰਾ, ਵੀਰ ਮੇਰਾ ਘੋੜੀ ਚੜਿਆ। ਉਹ ਸਿਹਰਾ ਸੀ, ਐਡਾ ਵੱਡਾ ਸਿਹਰਾ, ਚਮਕਦਾ ਸੋਨੇ ਦੀਆਂ, ਉਹ ਸਿਹਰਾ ਸੀ ਜੀ। ਅੱਜ ਕੀ ਸਿਹਰਾ? ਅੱਜ ਤੇ ਜਨਾਬ ਬਸ ਸਿਹਰਾ ਤੁਸੀਂ ਇੰਜ ਚੁੱਕਿਆ। ਮੈਂ ਪਿੱਛੇ ਭੌਂ ਕੇ ਵੇਖਿਆ। ਅੱਛਾ, ਫਿਰ ਇੱਕ ਉਹਨਾਂ ਦੀ ਇਹ ਗੱਲ ਸੀ ਕਿ ਮੇਰੇ ਨਾਲ ਉਹ ਲਾਡ ਬੜਾ ਕਰਦੇ ਸਨ। ਅੱਛਾ, ਬੜਾ ਪਿਆਰ ਰੁੱਸਣ ਵਾਲੇ ਉਹ ਵੀ ਲਾਡ ਕਰਦੇ ਸਨ। ਇਹ ਉਹਨਾਂ ਨੇ ਲਾਡ ਹੀ ਕੀਤਾ ਹੋਣਾ। ਅੱਛਾ, ਉਹ ਮੈਂ ਉੱਠ ਕੇ ਮੈਂ ਜਾ ਕੇ ਪੁੱਛਿਆ, ਮੈਂ ਕਿਹਾ ਮਾਸੜ ਜੀ ਕੀ ਹੋਇਆ? ਖੈਰ ਹੈ? ਕਹਿੰਦਾ ਯਾਰ ਕੁਝ ਨਹੀਂ ਹੋਇਆ ਪੁੱਤਰ, ਤੂੰ ਪਿੱਛੇ ਹਟ ਜਾ। ਮੈਂ ਕਿਹਾ ਮੈਂ ਕਿਉਂ ਪਿੱਛੇ ਹਟ ਜਾ, ਮੈਂ ਹੀ ਤੇ ਅੱਜ ਅੱਗੇ ਆ ਤੇ ਅੱਜ ਮੈਨੂੰ ਪਿੱਛੇ ਕਰ ਰਿਹਾ। ਮੈਂ ਕਿਹਾ ਮੈਨੂੰ ਗੱਲ ਦੱਸੋ, ਗੱਲ ਕੀ ਹੈ? ਗੱਲ ਕੋਈ ਨਹੀਂ ਹੋਈ, ਮੈਂ ਨਹੀਂ ਜਾਣਾ। ਮੈਂ ਕਿਹਾ ਜੀ ਤੁਹਾਡੀ ਜੋ ਵੀ ਗੱਲ ਹੋਈ ਹੈ ਮੈਂ ਨਹੀਂ ਪੁੱਛਦਾ, ਲੇਕਿਨ ਤੁਸੀਂ ਆਪਣੀ ਸੀਟ ਤੇ ਬਹਿ ਜਾਓ ਤੇ ਉਤਰਨਾ ਨਹੀਂ। ਅੱਛਾ, ਉਹਨੇ ਬੜਾ ਅੱਛਾ ਯਾਰ ਤੂੰ ਹੁਣ ਮਜਬੂਰ ਕਰਨਾ, ਜਾਣਾ ਮੈਂ ਕੋਈ ਨਹੀਂ ਸੀ, ਹੁਣ ਮੈਂ ਤੇਰੀ ਗੱਲ ਮੋੜ ਨਹੀਂ ਸਕਦਾ ਤੇ ਮੈਂ ਬਹਿ ਜਾਣਾ, ਕਿਉਂਕਿ ਤੂੰ ਸਿਹਰੇ ਬੰਨੇ ਨੇ। ਉਹ ਬਹਿ ਗਏ ਜੀ ਚੁੱਪ ਕਰਕੇ। ਅੱਛਾ, ਸਿਹਰੇ ਦਾ ਵੀ ਹਿਆ ਕੀਤਾ ਹੋਣਾ। ਉਹ ਜੀ ਵੀ ਕਰਦੇ ਸਨ, ਮੇਰਾ ਵੀ ਬੜਾ ਕਰਦੇ ਸਨ। ਦੇਖੋ ਅੱਲਾ ਉਹਨਾਂ ਨੂੰ ਜੰਨਤ, ਉਹ ਮੇਰਾ ਵੀ ਬੜਾ ਮੈਨੂੰ ਲਾਡ ਕਰਦੇ ਸਨ, ਮੇਰਾ ਬੜਾ ਹਿਆ ਕਰਦੇ ਸਨ ਤੇ ਮੇਰੀ ਮੰਨ ਵੀ ਗਏ ਜੀ। ਇਹ ਵੱਡੀ ਗੱਲ ਹੈ। ਹਾਲਾਂਕਿ ਦੇਖੋ ਨਾ, ਇਹ ਇੱਕ ਸ਼ੁਗਲ ਬਣ ਜਾਂਦਾ ਹੈ। ਕਈਆਂ ਜਾਂਜੀਆਂ ਕੋਸ਼ਿਸ਼ ਕੀਤੀ ਉਹ ਛੇੜਨ ਦੀ, ਗੱਲ ਨੂੰ ਚੁੱਕਣ ਦੀ, ਪਹਿਲਾਂ ਥੋੜਾ ਜਿਹਾ ਤਮਾਸ਼ਾ ਵੇਖੀਏ, ਕਰਦੇ ਨੇ ਨਾ, ਇਹ ਰੂਟੀਨ ਹੁੰਦੇ ਨੇ। ਉਹ ਉਂਗਲਾਂ ਵਾਲੇ ਉਹ ਕਰਦੇ ਨੇ, ਉਂਗਲ ਨਾਲ ਪੋਟਾ ਲਾਣ ਵਾਲਾ, ਪੋਟਾ ਲਾਣ ਤੋਂ ਬਾਅਦ ਤੇ ਨਹੀਂ ਨਾ। ਅੱਛਾ, ਕਈਆਂ ਨੇ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਅਸੀਂ ਥੋੜਾ ਜਿਹਾ ਸ਼ੁਗਲ ਵਗੈਰਾ ਵੇਖ ਲਈ। ਅੱਛਾ, ਖੈਰ ਉਹ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਹਾਡੀ ਮਿਹਰਬਾਨੀ, ਆਪਣੀ ਸੀਟ ਤੇ ਬਹਿ ਜਾਓ। ਤੇ ਉਹਨਾਂ ਮੇਰੀ ਮੰਨ ਲਈ, ਉਹ ਬਹਿ ਗਏ। ਹੁਣ ਅਸੀਂ ਟੁਰ ਪਏ। ਅੱਛਾ, ਅੱਗੋਂ ਰਸਤਾ ਜਿਹੜਾ ਸੀ ਨਾ, ਉਹ ਜਿਸ ਰਸਤੇ ਅਸੀਂ ਆ ਰਹੇ ਸੀ ਉਹ ਬਿਹਤਰ ਸੀ, ਅੱਗੋਂ ਫਿਰ ਥੋੜਾ ਜਿਹਾ ਖਰਾਬ ਰਸਤਾ ਆਉਣਾ। ਅਸੀਂ ਉੱਥੋਂ ਫਿਰ ਜਦੋਂ ਪੁੱਜੇ ਨਾ, ਫਿਰ ਮੈਂ ਤੁਹਾਨੂੰ ਇੱਕ ਗੱਲ ਇੱਥੇ ਦੱਸਦਾ ਜਾਵਾਂ। ਅੱਛਾ, ਕਿ ਇਹ ਜਿਹੜਾ ਮੇਰਾ ਸਹੁਰਿਆਂ ਦਾ ਡੇਰਾ ਜਿੱਥੇ ਅਸੀਂ ਬੈਠੇ ਆ, ਇਹ ਇਹਨਾਂ ਦਾ ਡੇਰਾ ਹੈ, ਪਿੰਡ ਨਹੀਂ। ਅੱਛਾ, ਇਹ ਆਪਣੇ ਪਿੰਡ ਨੂੰ ਬਹੁਤ ਪਹਿਲੇ ਛੱਡ ਕੇ, ਯਾਨੀ ਪਿੰਡਾਂ ਨੂੰ ਛੱਡ ਕੇ ਆਪਣੀਆਂ ਜ਼ਮੀਨਾਂ ਚ ਆ ਗਏ, ਰੋਜ਼ ਆਣਾ ਜਾਣਾ। ਹਾਂ, ਉਹ ਚੁੱਕੇ ਇੱਥੋਂ ਇਹਨਾਂ ਦਾ ਜਿਹੜਾ ਪਿੰਡ ਹੈ ਨਾ ਜੀ, ਇੱਥੋਂ ਕਮ ਸੇ ਕਮ ਕੋਈ 2 ਕਿਲੋਮੀਟਰ ਹੈ।
ਹਟਮਾ ਅੱਛਾ। ਤੇ ਉਹ ਇਹਨਾਂ ਸੋਚਿਆ ਕਿ ਰੋਜ਼ ਇੱਥੇ ਆਣਾ ਹੈ, ਕੰਮ ਕਰਨਾ ਹੈ, ਵਾਪਸ ਜਾਣਾ, ਤੇ ਕਿਉਂ ਨਾ ਅਸੀਂ ਇੱਥੇ ਆ ਜਾਈਏ। ਇੱਥੇ ਹੀ ਡੇਰਾ ਬਣਾ ਲਈ। ਉਦੋਂ ਖੂਹਾਂ ਦੇ ਜ਼ਮਾਨੇ ਸਨ ਜੀ, ਤੇ ਇੱਥੇ ਕਿਉਂਕਿ ਖੂਹ ਹੁੰਦਾ ਸੀ ਇਹਨਾਂ ਦੀ ਜ਼ਮੀਨ 'ਚ, ਹਾਂਜੀ, ਤੇ ਇੱਥੇ ਹੀ ਉਹਨਾਂ ਆ ਕੇ ਆਪਣਾ ਘਰ ਬਣਾ ਲਿਆ ਤੇ ਘਰ ਵਸਾ ਲਿਆ। ਤੇ ਇਹ ਉਦੋਂ ਦਾ ਹੀ ਅੱਲਾ ਦੇ ਫਜ਼ਲੋ ਕਰਮ ਨਾਲ ਡੇਰਾ ਆਬਾਦ ਹੈ, ਪਿਆ ਚੱਲਦਾ। ਆਬਾਦ ਹੈ ਜੀ, ਕੀ ਬਾਤ ਹੈ ਡੇਰੇ ਦੀ। ਵਾਹ ਵਾਹ ਵਾਹ। ਅੱਛਾ। ਡੇਰਾ ਕਾਹਦਾ ਹੈ ਜੀ ਇਹ ਤੇ? ਅਸੀਂ ਮਾਸ਼ਾਅੱਲਾ। ਉਹ ਜਦੋਂ ਰਸਤੇ 'ਚ ਆਏ ਨਾ ਜੀ, ਤੇ ਬਸ਼ੀਰ ਕਮਾਲ ਜੀ ਸਾਨੂੰ ਨਾ ਰਸਤਾ ਭੁੱਲ ਗਿਆ। ਅੱਛਾ ਜੀ। ਜੰਜ ਨੂੰ ਰਸਤਾ ਭੁੱਲ ਗਿਆ। ਤਮਾਕੂ ਮੈਂ ਕਹਿੰਦਾ ਜੀ ਕਿਆ ਬਾਤ, ਮਜ਼ਾ ਆ ਰਿਹਾ ਜੀ। ਉਹ ਕਿਹਦਾ ਆਪਣਾ ਮਜ਼ਾ। ਹੁੱਕਾ ਤੇ ਜੀ ਫਿਰ ਹੁੱਕਾ ਹੀ ਹੁੰਦਾ ਨਾ ਜੀ। ਅੱਛਾ, ਉਹ ਮਜ਼ੇ ਦੀ ਹੁਣ ਦੇਖੋ। ਹਾਂ, ਇੱਥੋਂ ਲੈ ਕੇ ਇੱਥੋਂ ਤੱਕ ਇਹ ਸਾਰਾ ਹੀ ਪੰਜਾਬ। ਵਾਹ ਵਾਹ ਵਾਹ। ਜੰਜਾਂ 'ਚ ਵੀ ਬੰਜੀਆਂ ਝੁੱਕੇ ਰੱਖੇ ਹੋ ਕੇ ਰੱਖੇ ਜਾਂਦੇ। ਬਲਕਿ ਰੱਖੇ ਹੋਣਗੇ ਉਹ ਤੁਸੀਂ? ਨਹੀਂ ਰੱਖੇ ਸੀ ਜੀ। ਅੱਛਾ ਅੱਛਾ ਅੱਛਾ, ਉਹ ਜਨਾਬ ਨਾ ਜੀ ਅਸੀਂ ਜਦੋਂ ਆਏ ਨਾ, ਹੁਣ ਦੇਖੋ ਤੁਸੀਂ ਸੋਚੋ ਕਿ ਮੇਰੇ ਜਿਹਾ ਬੰਦਾ ਵਾਹ ਵਿਆਹਣ ਜਾ ਰਿਹਾ ਹੋਏ ਹੋਵੇ ਤੇ ਰਸਤਾ ਭੁੱਲ ਜੇ ਜੰਜ। अच्छा 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 अच्छा, यानी रस्ता दूसरे रस्ते के बस आसानी नाल चला ਅੱਜ ਤੇ ਦੇਖੋ ਨਾ, ਅੱਜ ਤੇ ਬੜੀ ਆਸਾਨੀ ਹੈ। ਅਸੀਂ ਗੱਡੀ ਤੇ ਆ ਗਏ ਆ, ਕੋਈ ਮਸਲਾ ਨਹੀਂ ਹੋਇਆ। ਅਸੀਂ ਬੜੇ ਮਜ਼ੇ ਨਾਲ ਆਏ। ਮਜ਼ੇ ਨਾਲ ਆਏ। ਉਦੋਂ ਤਾਂ ਗੱਡੀ ਛੱਡੀ ਵਾਲਾ ਤੇ ਪਹੁੰਚਣ ਦਾ ਤੇ ਤੁੱਕ ਹੀ ਨਹੀਂ ਸੀ ਨਾ ਹੁੰਦਾ ਜੀ। ਤੇ ਬੱਸ ਜਿਹੜੀ ਹੈ ਨਾ ਜੀ, ਉਹ ਐਡੇ ਕੱਚੇ ਰਸਤੇ ਤੇ ਉਹਨਾਂ 'ਚ ਇੰਨੇ ਲੱਖ ਟੋਏ ਤੇ ਉਹ ਨਾਲ ਬੰਦੇ ਕਈਆਂ ਲੈ ਆ ਕੇ ਨਾ ਜੀ। ਅੱਛਾ। ਉਹ ਕਈਆਂ ਲੈ ਕੇ ਰਸਤਾ ਜਿੱਥੇ ਖਰਾਬ ਪੈਲੀਆਂ ਚੋਂ ਕਈਆਂ ਲੈ ਕੇ ਉਹ ਤੁਹਾਨੂੰ ਰਸਤਾ ਵੀ ਬਣਾ ਕੇ ਰਸਤਾ ਉਹ ਨਾਲ ਅੱਜ ਕੱਲ ਤੇ ਕੋਈ ਆਵਾਜ਼ ਮਾਰਿਆ ਨਹੀਂ ਆਉਂਦਾ। ਅੱਛਾ, ਉਹ ਇਸ ਤਰ੍ਹਾਂ ਕਰਕੇ ਨਾ ਜੀ। ਤੇ ਉਹ ਚੁੱਕੇ ਜਦੋਂ ਅੱਗੇ ਆਏ ਨਾ ਤੇ ਇਹ ਇੱਥੇ ਕਾਫੀ ਡੇਰੇ ਨੇ। ਇਹ ਤੁਸੀਂ ਵੇਖੋ ਨਾ ਜਰਾ ਆਸੇ ਪਾਸੇ, ਇਹ ਜਿਹੜੇ ਨਜ਼ਰ ਆ ਰਹੇ ਨੇ ਉਹ ਇਹ ਡੇਰੇ ਨੇ। ਇਹ ਡੇਰੇ ਨੇ, ਪਿੰਡ ਨਹੀਂ ਇਹ ਡੇਰੇ ਨੇ। ਸਾਰੇ ਲੋਕ ਆਪਣੀਆਂ ਆਪਣੀਆਂ ਜ਼ਮੀਨਾਂ 'ਚ ਆ ਕੇ ਆਪਣੇ ਆਪਣੇ ਡੇਰੇ ਬਣਾ। ਵਾਹ ਵਾਹ। ਅੱਛਾ, ਉਹ ਜਦੋਂ ਅਸੀਂ ਇਸ ਇਲਾਕੇ 'ਚ ਪਹੁੰਚੇ ਨਾ ਤੇ ਉਹ ਡੇਰਾ ਭੁੱਲ ਗਿਆ ਜੀ। ਡੇਰਾ ਕਿਹੜਾ ਜਿੱਥੇ ਅਸੀਂ ਜਾਣਾ? ਡੇਰਾ ਕਿਹੜਾ ਜਿੱਥੇ ਅਸੀਂ ਜਾਣਾ ਹੈ? ਅੱਛਾ, ਉਹ ਇਤਫਾਕ ਦੀ ਗੱਲ ਹੈ। ਤੁਸੀਂ ਤੇ ਆਏ ਵੀ ਨਹੀਂ ਹੋਵੋਗੇ। ਮੈਂ ਤੇ ਉਸ ਤੋਂ ਪਹਿਲੇ ਆਇਆ ਨਹੀਂ ਸੀ, ਵੱਢ ਕੇ ਆਏ ਸੀ। ਉਹਨਾਂ ਪਸੰਦ ਕੀਤਾ, ਉਹਨਾਂ ਨੇ ਨਹੀਂ ਕੀਤੇ। ਤੁਸੀਂ ਤੇ ਪਹਿਲੀ ਵਾਰੀ ਹਾਲੇ ਪਹੁੰਚੇ ਨਹੀਂ। ਅੱਛਾ, ਫਿਰ ਉਹ ਜਿੱਧਰੋਂ ਦੀ ਉਹ ਆਂਦੇ ਸਨ, ਉਹ ਰਸਤਾ ਸ਼ਾਰਟਕਟ ਹੋਰ ਸੀ, ਉਧਰੋਂ ਦੀ ਬੱਸ ਨਹੀਂ ਸੀ ਆਂਦੀ। ਅੱਛਾ, ਉਹ ਡੰਡੀਆਂ ਵਾਲੇ। ਹਾਂ ਅੱਛਾ, ਤੇ ਬੱਸ ਦਾ ਰਸਤਾ ਹੋਰ ਸੀ। ਬੱਸ ਦੇ ਰਸਤੇ ਉਹ ਵੀ ਕਦੀ ਨਹੀਂ ਸਨ ਆਏ। ਵਾਹ ਵਾਹ। ਉਹ ਰਸਤਾ ਭੁੱਲ ਗਿਆ ਜੀ। ਉਹ ਜੀ ਬੱਸ ਇੱਧਰ ਆਉਂਦੀ ਕਦੋਂ ਹੋਣੀ ਹੈ? ਆਉਂਦੀ ਨਹੀਂ ਸੀ ਕਿ ਠੀਕ। ਉਹ ਆਪਣੀ ਸੀ ਤੇ ਲੈ ਆਏ ਨਾ ਜੀ। ਆਪਣੀ ਸੀ ਤੇ ਲੈ ਕਿਸੇ ਨੇ ਕਿੱਥੇ ਆਉਣਾ ਸੀ। ਅੱਛਾ, ਉਹ ਇੱਕ ਜਗ੍ਹਾ ਖਿਲਾਰ ਕੇ ਮੈਨੂੰ ਅਜੇ ਤੱਕ ਵੀ ਯਾਦ ਹੈ ਕਿ ਉਹ ਸਾਡਾ ਜਿਹੜਾ ਸੀ ਨਾ ਬੱਸ ਦਾ ਇੱਕ ਹੈਲਪਰ ਕੰਡਕਟਰ ਜਿਹਨੂੰ ਕਹਿੰਦੇ ਨੇ, ਹਾਂਜੀ, ਉਹ ਜਦੋਂ ਭੁੱਲ ਗਏ ਨਾ ਤੇ ਉਹਨਾਂ ਗੱਡੀ ਰੋਕ ਦਿੱਤੀ ਜੀ। ਉਹ ਛੱਤ ਤੇ ਚੜ ਗਿਆ, ਬੱਸ ਦੀ ਛੱਤ ਤੇ। ਕਹਿੰਦਾ ਯਾਰ ਮੈਨੂੰ ਇੱਕ ਗੱਲ ਦੱਸੋ ਕਿ ਉਹ ਜਿੱਥੇ ਅਸੀਂ ਜਾਣਾ ਹੈ ਉਹਨਾਂ ਕੋਲ ਕਬੂਤਰ ਵੀ ਰੱਖੇ ਨੇ? ਅੱਛਾ। ਉਹ ਕਿਸੇ ਨੇ ਕਿਹਾ ਜੀ ਹੈ ਨੇ। ਉਹਨੇ ਕਿਹਾ ਉਹ ਫਲਾਣਾ ਡੇਰਾ, ਉਹਦੇ ਤੇ ਕਬੂਤਰ ਉੱਡਦੇ ਪਏ। ਕਬੂਤਰ ਉੱਡ ਰਹੇ ਨੇ। ਉਹਨੇ ਕਿਹਾ ਜੀ ਚਲੋ ਉਧਰ ਨੂੰ ਚਲੋ। ਜੱਗੇ ਜੱਟ ਦੇ ਕਬੂਤਰ ਚੀਨੇ ਤੇ ਨਦੀਆਂ ਪਾਰ ਜੋ। ਵਾਹ ਵਾਹ ਵਾਹ। ਕਬੂਤਰਾਂ ਵਾਲੇ ਡੇਰੇ ਜਾਣਾ ਜੀ, ਉੱਥੇ ਜਾਣਾ ਜੀ। ਵਾਹ ਵਾਹ। ਉਹ ਅਸੀਂ ਜਨਾਬ ਤੋਕਣ ਵਾਲੀ ਨਾ ਹੋ ਸਕਦਾ ਸਾਬਰ ਸਾਹਿਬ ਸਾਡੀ ਭਰਜਾਈ ਨੇ ਕਿਹਾ ਹੋਵੇ ਇਹਨਾਂ ਦਾ ਖੁੱਡਾ ਖੋਲ ਦਿਓ, ਪਤਾ ਲੱਗ ਜੇ ਜਾਜੀਆਂ ਨੂੰ ਕਿ ਉਹ ਨਹੀਂ, ਉਹਨੂੰ ਤੇ ਪਤਾ ਵੀ ਨਹੀਂ ਸੀ। ਉਹ ਤੇ ਉਹਨਾਂ ਨੂੰ ਤੇ ਇਹਨਾਂ ਗੱਲਾਂ ਤੋਂ ਬਹੁਤ ਦੂਰ ਸੀ। ਵਾਹ ਵਾਹ। ਤੇ ਉਹ ਨਾ ਜੀ ਥੋੜੇ ਜਿਹੇ ਜਦੋਂ ਅੱਗੇ ਆਏ ਤੇ ਉਹ ਸਾਰੇ ਦੀ ਸਮਝ ਆ ਗਈ ਕਿ ਅਸੀਂ ਠੀਕ ਹਾਂ ਜੀ। ਉਹ ਸਾਹਮਣੇ ਡੇਰਾ ਜੀ, ਉਹ ਆ ਰਿਹਾ ਜੀ, ਆ ਰਿਹਾ ਜੀ। ਵਾਹ ਵਾਹ। ਲੋ ਜੀ ਬਸ਼ੀਰ ਜੀ, ਅਸੀਂ ਜੰਜ ਢੁੱਕੀ ਆ ਗਏ ਡੇਰੇ ਤੇ। ਫਿਰ ਜੰਜਾਂ ਢੁੱਕਦੀਆਂ ਸਾਨੂੰ ਸਵੇਲੇ। ਉਸੇ ਹਿਸਾਬ ਨਾਲ ਇੱਕ ਗਵਈਆ ਗਾਣ ਵਾਲਾ ਜਿਹੜਾ ਸੀ, ਉਹ ਜੰਜ ਦੇ ਅੱਗੇ ਰਾਗੀ। ਅੱਛਾ, ਉਹ ਜੰਜ ਦੇ ਅੱਗੇ ਸੀ। ਉਹ ਅੱਗੇ। ਅੱਛਾ, ਉਹਨਾਂ ਜਿਹੜੀ ਉਹ ਜੰਜ ਢੁਕਾਈ। ਵਾਹ। ਉਹ ਜਨਾਬ ਉੱਥੇ ਅੱਗੇ ਮੰਜਾ ਪੀੜਾ ਜੋ ਵੀ ਬੰਦੋਬਸਤ ਹੁੰਦਾ। ਜੰਜ ਢੁਕਾਣਾ ਵੀ ਤੇ ਇੱਕ ਉਹ ਮਾਹੌਲ ਕਿੱਥੇ ਚਲਾ ਗਿਆ? ਉਹ ਬਸ ਉਹ ਚੀਜ਼ਾਂ ਉਹ ਨਾ ਉਹਨਾਂ ਨੂੰ ਤੇ ਅਸੀਂ ਰੋਨੇ ਆ ਨਾ ਜੀ। ਇਹਨਾਂ ਨੂੰ ਜੰਜ ਢੁਕਾਣੀ ਹੈ, ਬਿਠਾਣੀ ਹੈ, ਫਿਰ ਉਹਨਾਂ ਨੇ ਮਾਹੌਲ ਬਣਾਉਣਾ, ਫਿਰ ਰਸਮਾਂ ਬਾਕੀ ਹੋਣੀਆਂ ਨੇ, ਤੇ ਫਿਰ ਉਸੇ ਰਾਗੀ ਨੇ ਅਗਲੇ ਦਿਨ ਵੀ ਗਾਣਾ। ਵਾਹ ਵਾਹ ਵਾਹ। ਅੱਛਾ, ਉਹ ਜੀ ਅਸੀਂ ਬਹਿ ਗਏ ਆ ਜੰਜ ਜਿੱਥੇ ਬਿਠਾਣਾ ਸੀ, ਜਿਹੜੀ ਜਗ੍ਹਾ ਜੰਜ ਵਾਸਤੇ ਬਣਾਈ ਗਈ ਸੀ, ਉੱਥੇ ਜੰਜ ਬਹਿ ਗਈ। ਉਹ ਬੋਰਡ ਦੀ ਛਾਵੇਂ ਬੈਠੀ ਹੋਣੀ ਹੈ। ਇੱਥੇ ਇੱਕ ਜਾਮਨੂ ਦਾ ਬੂਟਾ ਹੋਰ ਹੁੰਦਾ ਸੀ, ਬੜਾ ਵੱਡਾ। ਅੱਛਾ। ਉਹ ਚੁੱਕੇ ਬਹੁਤ ਪੁਰਾਣਾ ਹੋ ਗਿਆ ਸੀ, ਉਹ ਕੱਟਿਆ ਗਿਆ। ਉਹ ਜਿੱਥੇ ਜਿਹੜਾ ਸਾਹਮਣੇ ਵੀ ਜਾਮਨੂ ਹੈ, ਇਹਦੇ ਨਾਲ ਉਰਲੀ ਸਾਈਡ ਤੇ ਇੱਕ ਹੋਰ ਜਾਮਨੂ ਹੁੰਦਾ ਜੀ। ਉਹਦੇ ਥੱਲੇ ਸਾਡੇ ਬਹਿਣ ਦਾ ਬੰਦੋਬਸਤ ਕੀਤਾ ਗਿਆ। ਹਾਂ, ਹੁੱਕੇ ਪਾਏ, ਝਾਰੀਆਂ ਛੰਗਾਰੀਆਂ। ਹਾਂਜੀ, ਵਾਹ। ਅੱਛਾ ਜੀ, ਉਹ ਜਨਾਬ ਜੀ ਮੰਜੀਆਂ ਦੇ ਸਰਾਣੇ ਰੱਖੇ ਹੋਣਗੇ। ਹਾਂ, ਉਹ ਫਿਰ ਅੱਗੇ ਸਾਰਾ ਤੁਹਾਨੂੰ ਪਤਾ ਫਿਰ ਨਿਕਾਹ ਹੋਇਆ। ਕਿਆ ਅੱਛਾ, ਉਹ ਫਿਰ ਦੇਖੋ ਇੱਥੇ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਕਿ ਉਸ ਦਿਨ ਮੈਨੂੰ ਚੁੱਕੇ
ਕ੍ਰਿਕਟ ਮੈਂ ਕਾਲਜ ਟਾਈਮ 'ਚ ਮੈਂ ਖੇਡਦਾ ਵੀ ਰਿਹਾ। ਹਾਂ ਮੈਂ ਪਲੇਅਰ ਸੀ ਕ੍ਰਿਕਟ ਦਾ, ਬਲਕਿ ਆਪਣੇ ਕਾਲਜ ਟੀਮ ਦਾ ਕਪਤਾਨ ਵੀ ਰਿਹਾ। ਤੁਸੀਂ ਬੜੇ ਛੀਂਡ ਕੇ ਜੇ ਹੁੰਦੇ ਸੀ। ਹਾਂਜੀ ਅਲਹਮਦੁਲਿਲਾ, ਕਿਉਂਕਿ ਮੈਂ ਤੇ ਵੇਖਿਆ ਨਾ ਜੀ। ਹਾਂ ਮੈਂ ਖੇਡਾਂ, ਕਿਉਂਕਿ ਆਪਣੇ ਕੀ ਕਹਿੰਦੇ ਨੇ ਸਪੋਰਟਸਮੈਨ ਸਾਂ, ਹਾਕੀ ਖੇਡਦਾ ਸਾਂ, ਕ੍ਰਿਕਟ ਖੇਡਦਾ ਸਾਂ, ਕਬੱਡੀ ਖੇਡਦਾ ਸਾਂ। ਜੀ ਜੀ ਬਿਲਕੁਲ। ਮੇਲਿਆਂ ਠੇਲਿਆਂ 'ਚ ਵੀ ਕਬੱਡੀ ਖੇਡੀ। ਬਿਲਕੁਲ ਖੇਡ, ਠੀਕ ਹੈ ਜੀ, ਬਿਲਕੁਲ ਖੇਡ। ਅੱਛਾ ਉਹ ਮੈਂ ਇੰਜ ਕਰਕੇ ਨਿਕਲ ਜਾਂਦੇ ਸੀ, ਛੀਂਡ ਕੇ ਜੇ ਹੁੰਦੇ ਸੀ ਛੁਰਲੀ ਤਰ੍ਹਾਂ। ਉਹ ਗਏ ਯੋ ਹੱਥ ਲਾਇਆ ਤੇ ਹੋ ਗਈ। ਉਸ ਦਿਨ ਜਿਸ ਦਿਨ ਮੈਂ ਵਿਆਹਣ ਆਇਆ ਨਾ, ਹਾਂ ਉਦੋਂ ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਆਈ ਸੀ ਤੇ ਟੈਸਟ ਮੈਚ ਹੋ ਰਿਹਾ ਸੀ ਫੈਸਲਾਬਾਦ। ਹੁਣ ਅਸੀਂ ਰੇਡੀਓ ਨਾਲ ਲੈ ਕੇ ਆਏ ਸੀ, ਕਮੈਂਟ ਟੀਵੀ ਉਦੋਂ ਹੁੰਦਾ ਕੋਈ ਨਹੀਂ ਸੀ, ਟੀਵੀ ਤੇ ਹੈ ਨਹੀਂ ਸੀ, ਰੇਡੀਓ ਤੇ ਕਮੈਂਟਰੀ ਸੁਣਦੇ ਰਹੇ ਹਾਂ। ਰੇਡੀਓ ਤੇ ਜੀ ਕੀ ਬਾਤ ਹੈ ਤੇ ਜੀ। ਉਹ ਰੇਡੀਓ ਅਸੀਂ ਨਾਲ ਲੈ ਕੇ ਆਏ, ਨੈਸ਼ਨਲ ਦੇ ਰੇਡੀਓ ਹੋਣੇ ਤੇ ਉਹ ਕੰਨਾਂ ਨਾਲ ਉਹ ਨਾ ਜੀ। ਹਾਂ ਮੈਨੂੰ ਯਾਦ ਆ ਪਾਕਿਸਤਾਨ ਦੇ ਦੋ ਬੜੇ ਤਗੜੇ ਪਲੇਅਰ ਹੁੰਦੇ ਸਨ, ਇੱਕ ਜ਼ਹੀਰ ਅਬਾਸ ਜੀ, ਇੱਕ ਉਹਨਾਂ ਦੇ ਨਾਲ ਨਵਾਂ ਮੁੰਡਾ ਆਇਆ ਸੀ ਮਨਸੂਰ ਅਖਤਰ। ਉਹ ਦੋਵੇਂ ਬੈਟਿੰਗ ਕਰ ਰਹੇ ਸਨ। ਹਾਂਜੀ। ਤੇ ਰੇਡੀਓ ਮੇਰੇ ਹੱਥ 'ਚ ਜੰਜ ਬੈਠੀ, ਹਾਂ ਮੌਲਵੀ ਨਿਕਾਹ ਪੜਾਉਣ ਆ ਗਿਆ, ਮੌਲਵੀ ਉਧਰੋਂ ਆ ਗਿਆ, ਇਧਰੋਂ ਕੰਨ ਨਾਲ ਰੇਡੀਓ। ਹੁਣ ਉਹ ਮੈਨੂੰ ਨਿਕਾਹ ਪੜਾ ਰਿਹਾ ਤੇ ਮੇਰੇ ਕੰਨ ਜਿਹੜਾ ਨਾ ਉਹ ਰੇਡੀਓ ਵਾਲਾ ਵੀ ਸੈਂਚਰੀ ਕੋਈ ਬਣ ਰਹੀ ਸੀ ਉਸ ਵੇਲੇ ਇੱਕ ਪਲੇਅਰ ਦੀ, ਕਿ ਸੈਂਚਰੀ ਬਣੀ ਹੈ ਕਿ ਨਹੀਂ ਬਣੀ। ਇਹਨਾਂ ਹਾਲਾਤਾਂ 'ਚ ਸਾਡਾ ਨਿਕਾਹ ਹੋ ਗਿਆ। ਅੱਛਾ ਠੀਕ ਹੈ ਜੀ। ਉਹ ਸੈਂਚਰੀ ਦੇ ਚੱਕਰ 'ਚ ਹੀ ਨਿਕਾਹ ਹੋ ਗਿਆ ਜੀ। ਨਿਕਾਹ ਹੋ ਗਿਆ। ਦੇਖੋ ਤੁਸੀਂ ਨਿਕਾਹ ਹੋ ਗਿਆ ਜੀ। ਮੁਬਾਰਕਾਂ ਜੀ, ਮੁਬਾਰਕਾਂ ਜੀ, ਅੱਗੇ ਪਿੱਛੇ ਮੁਬਾਰਕਾਂ ਹੋਣ ਜੀ, ਵਧਾਈਆਂ ਜੀ। ਉਹ ਵੀ ਆਏ ਹੋਣਗੇ ਬੜੇ ਜੀ। ਉਹ ਤੇ ਉਹਨਾਂ ਬਗੈਰ ਤੇ ਵਿਆਹ ਸੋਭਦਾ ਹੀ ਨਹੀਂ ਸਨ ਜੀ, ਬਣਦਾ ਹੀ ਨਹੀਂ ਸੀ ਜੀ। ਉਹਨਾਂ ਨੂੰ ਤੇ ਫਿਰ ਪਤਾ, ਦੇਖੋ ਉਹਨਾਂ ਨੂੰ ਪਤਾ ਹੁੰਦਾ ਸੀ ਸਾਰੇ, ਉਹ ਚੂੰਕਿ ਜਾਣਕਾਰੀ ਰੱਖਦੇ ਸਨ। ਹਾਂ ਫਿਰ ਉਹਨਾਂ ਨੂੰ ਜਦੋਂ ਪਤਾ ਹੁੰਦਾ ਸੀ ਨਾ ਕਿ ਇਹ ਖਾਂਦੇ ਪੀਂਦੇ ਘਰ ਦਾ ਮੁੰਡਾ, ਇਹਦਾ ਵਿਆਹ ਆ, ਤੇ ਉਹਦੀ ਉਹਨਾਂ ਨੂੰ ਬਹੁਤੀ ਆਸ ਹੁੰਦੀ ਸੀ। ਲਓ ਦੱਸੋ ਜੀ। ਮੈਨੂੰ ਅੱਜ ਤੱਕ ਯਾਦ ਹੈ ਕਿ ਮੇਰਾ ਇੱਕ ਬਹੁਤ ਚੰਗਾ ਦੋਸਤ ਜੀ, ਇਹ ਇੱਕ ਟਾਈਮ ਤੇ ਉਹ ਪਾਕਿਸਤਾਨ ਦਾ ਬੜਾ ਵੱਡਾ ਨਾਥ ਖਾਨ ਰਿਹਾ। ਹਾਂ ਤੇ ਉਹਨੂੰ ਬੜਾ ਸ਼ੌਕ ਸੀ ਗਾਣ ਦਾ ਜੀ। ਉਹਨੂੰ ਕਿਧਰੋਂ ਪਤਾ ਚੱਲਿਆ ਕਿ ਅੱਜ ਉਹਦਾ ਵਿਆਹ ਹੈ, ਮੇਰਾ ਉਹ ਜਾਣਨ ਵਾਲਾ ਸੀ। ਹਾਂਜੀ। ਉਹ ਬਸ਼ੀਰ ਕਮਾਲ ਜੀ ਕੋਈ 13-14 ਕਿਲੋਮੀਟਰ ਪੈਦਲ ਟੁਰ ਕੇ ਆ ਗਿਆ, ਪੈਦਲ ਟੁਰ ਕੇ ਪਹੁੰਚ ਗਿਆ। ਪੈਦਲ ਟੁਰ ਕੇ ਅਸੀਂ ਬੈਠੇ ਆ ਸਾਰੀ, ਤੇ ਉਹ ਆ ਗਿਆ ਅਸਲਾਮ ਵਾਲੇਕੁਮ। ਵਾਹ ਵਾਹ ਵਾਹ। ਗੱਲ ਕੀ ਸੀ? ਉਹੀ ਰੋਟੀ ਦੀ ਤਲਾਸ਼, ਟੁੱਕਰ ਦੀ ਤਲਾਸ਼, ਕਿ ਚਲੋ ਜੀ ਮੈਂ ਉੱਥੇ ਜਾਵਾਂਗਾ, ਖਾਂਦੇ ਪੀਂਦੇ ਨੇ ਤੇ ਚਲੋ ਮੇਰਾ ਕੋਈ ਵੇਲਾ 4 ਵੱਧ ਹੋ ਜਾਣਗੇ, 4 ਵੱਧ ਹੋ ਜਾਣਗੀਆਂ, ਰੋਟੀ ਦਾ ਕੋਈ ਪਾਸਰਾ ਆਟੇ ਦਾ ਹੋ ਜਾਏਗਾ। ਬਿਲਕੁਲ ਬਿਲਕੁਲ ਜੀ। ਅੱਛਾ ਉਹ ਸਾਰਾ ਹੀ ਕੰਮ ਹੋਇਆ। ਹਾਂ ਉਹਦੇ ਬਾਅਦ ਫਿਰ ਉਦੋਂ ਜਿਹੜਾ ਇੰਨਾ ਸਾਦਾ ਮਾਹੌਲ ਹੁੰਦਾ ਸੀ, ਖਾਣਾ ਬਣਾਉਣਾ ਜੋ ਬਣਦਾ ਸੀ, ਮੈਨੂੰ ਅਜੇ ਤੱਕ ਯਾਦ ਹੈ। ਸਾਬਰ ਰਾਜੀ ਮੂੰਹ ਵਿੱਚ ਜ਼ਾਇਕੇ ਆਏ ਜਦੋਂ ਨਿਕਾਹ ਹੋ ਗਿਆ ਨਾ ਜੀ, ਤੇ ਫਿਰ ਉਹਦੇ ਬਾਅਦ ਜਲੇਬੀਆਂ, ਵਾਹ ਗਰਮ ਤਾਜ਼ਾ ਜਲੇਬੀਆਂ, ਉਹ ਸਾਰੇ ਜਾਂਜੀਆਂ ਨੂੰ ਪੇਸ਼ ਕੀਤੀਆਂ ਗਈਆਂ, ਸਾਰੇ ਜਾਂਜੀਆਂ ਨੂੰ ਜਨਾਬ ਉਹ ਦਿੱਤੀਆਂ ਗਈਆਂ, ਨਾਲ ਦੁੱਧ। ਉਹਦੇ ਬਾਅਦ ਨਾਲ ਦੁੱਧ, ਚਾਹ ਜੋ ਵੀ ਹੁੰਦਾ ਸੀ। ਤੇ ਇੱਥੇ ਚੁੱਕੇ ਅੱਜ ਵੀ ਤੁਸੀਂ ਵੇਖਿਆ ਕਿ ਇੱਥੇ ਅੱਲਾ ਦਾ ਫਜ਼ਲੋ ਕਰਮ ਹੈ, ਦੁੱਧ ਅੱਜ ਵੀ ਅਸੀਂ ਪੀਤਾ ਹੈ, ਮੱਝਾਂ ਜੀ, ਖਾਲਸ ਦੁੱਧ ਅਸੀਂ ਪੀ ਕੇ, ਦੁੱਧ ਤੇ ਬੜੇ ਦੇਰ ਬਾਅਦ ਪੀਤਾ ਹੈ ਹਾਜੀ ਸਾਹਿਬ। ਕਿਆ ਬਾਤ। ਉਦੋਂ ਵੀ ਹੁਣ ਤੇ ਪਤਾ ਨਹੀਂ ਦੁੱਧ ਵੀ 2 ਨੰਬਰ ਨਹੀਂ, 2 ਨੰਬਰ ਕੀ ਹੈ ਜੀ, 2 ਨੰਬਰ ਤੋਂ ਅੱਗੇ ਜਾਓ। ਦੇਖੋ ਨਾ 1 ਨੰਬਰ ਦੁੱਧ ਸੀ, ਮੂੰਹ ਵਿੱਚ ਹੁਣ ਤੱਕ ਜ਼ਾਇਕਾ। ਠੀਕ ਹੈ ਜੀ। ਤੇ ਉਦੋਂ ਵੀ ਇਹੀ ਗੱਲ ਸੀ, ਇੱਥੇ ਅੱਲਾ ਦਾ ਬੜਾ ਕਰਮ ਸੀ ਇਸ ਡੇਰੇ ਤੇ। ਹਾਂ ਜੀ ਡੇਰਾ ਮਾਸ਼ਾਅੱਲਾ ਬਾਤ ਸੀ। ਹਾਂ ਜੀ। ਫਿਰ ਦੇਖੋ ਉਦੋਂ ਖਾਣਾ ਪੀਣਾ ਬੜਾ ਸਾਦਾ ਹੁੰਦਾ ਸੀ ਬਸ਼ੀਰ ਜੀ, ਤੁਹਾਨੂੰ ਪਤਾ ਹੋਣਾ ਇਸ ਗੱਲ ਦਾ, ਕਿ ਆਮ ਜਿਹੜੀ ਜੋ ਅਸੀਂ ਵੇਖਿਆ ਸੀ ਕਿ ਕੋਈ ਤਕੱਲਬ ਨਹੀਂ ਸੀ ਕੀਤੇ ਜਾਂਦੇ, ਮਹਿੰਗੀਆਂ ਚੀਜ਼ਾਂ ਜਾਂ ਖਰਚੇ ਨਹੀਂ ਸੀ ਕੀਤੇ ਜਾਂਦੇ, ਐਡੀਸ਼ਨ ਨਹੀਂ ਸੀ ਕਿ ਇੱਕ ਕੀ ਕਰਦੇ ਸਨ ਕਿ ਆਮ ਉਦੋਂ ਅਸੀਂ ਜਦੋਂ ਵੇਖਿਆ ਕਿ ਵਿਆਹਾਂ 'ਚ ਦਾਲ ਚੌਲ ਪੱਕਦੇ ਸਨ, ਠੀਕ ਹੈ ਜੀ, ਸਗਲੇ ਦੀਆਂ ਦਾਲਾਂ ਜੀ, ਸਗਲੇ ਦੀਆਂ ਦਾਲਾਂ, ਸਗਲੇ ਦੀ ਦਾਲ ਤਾਂ ਅੱਜ ਤੱਕ ਜ਼ਾਇਕਾ ਮੂੰਹ ਵਿੱਚ ਬਸ ਰਹਿ ਗਿਆ। ਕੀ ਬਾਤ ਹੈ, ਬੜਾ ਹੀ ਸਵਾਦ, ਕੀ ਬਾਤ। ਅੱਛਾ ਫਿਰ ਉਹ ਕੀ ਹੁੰਦਾ ਸੀ ਕਿ ਨਾਲ ਸਵੀਟ ਜਿਹੜੀ ਸੀ ਜੀ, ਉਹ ਥੋੜੀ ਜਿਹੀ ਜਦੋਂ ਹਾਲਾਤ ਬਦਲੇ ਤੇ ਲੋਕੀ ਜ਼ਰਦਾ ਬਣਾਉਣਾ ਸ਼ੁਰੂ ਹੋ ਗਏ। ਜ਼ਰਦੇ ਤੋਂ ਪਹਿਲੇ ਪ੍ਰਿਆ ਹੁੰਦਾ ਸੀ, ਇਹਦਾ ਜ਼ਿਕਰ ਅਸੀਂ ਪਹਿਲੇ ਵੀ ਕਰਦੇ ਹਾਂ। ਉਹ ਪ੍ਰਿਆ ਕੀ ਹੁੰਦਾ ਸੀ ਕਿ ਉਹ ਆਪਣੇ ਉਬਾਲੇ ਚੌਲ ਹੁੰਦੇ ਸਨ ਚਿੱਟੇ ਜੀ। ਅੱਛਾ ਉਹਨਾਂ ਤੇ ਜਨਾਬ ਘਿਓ ਪੂਰਾ ਗਰਮ ਕਰਕੇ, ਦੇਸੀ ਘਰ ਦਾ। ਅੱਛਾ ਬਸ਼ੀਰ ਕਮਾਲ ਜੀ, ਉਹ ਫਿਰ ਇੱਕ ਦਫਾ ਪਹਿਲੇ ਤਿਆਰ ਕੀਤਾ ਜਾਂਦਾ ਸੀ, ਉਹ ਲੋਕਾਂ ਨੂੰ ਦੇ ਦਿੱਤਾ ਜਾਂਦਾ ਸੀ। ਉਹਦੇ ਬਾਅਦ ਲੋਟਿਆਂ 'ਚ ਘਿਓ ਪਾ ਕੇ, ਉਹ ਲੋਟੇ ਮਖਸੂਸ ਹੁੰਦੇ ਸਨ ਉਸ ਕੰਮ ਵਾਸਤੇ, ਉਹਨਾਂ 'ਚ ਘਿਓ ਪਾਣਾ,
ਉਹ ਮਿੱਟੀ ਦੇ ਲੋਟੇ ਹੁੰਦੇ ਸਨ। ਹਾਂ ਮਿੱਟੀ ਦੇ ਲੋਟੇ ਹੁੰਦੇ ਸਨ, ਵਾਹ ਵਾਹ ਉਹਨਾਂ 'ਚ ਘਿਓ ਪਾਉਣਾ ਤੇ ਫਿਰ ਉਹ ਜਿਹੜੇ ਵਰਤਾਵੇ ਹੁੰਦੇ ਸੀ ਉਹ ਲੈ ਕੇ ਵਿੱਚ ਫਿਰਦੇ ਸਨ। ਉਹ ਇੰਜ ਕਰਕੇ ਫੜ ਲੈਂਦੇ ਸੀ, ਹਾਂ ਫਿਰਦੇ ਸੀ ਵੀ ਹਾਂ ਜੀ ਕਿਸੇ ਨੂੰ ਲੋੜ ਹੈ, ਕਿਸੇ ਨੂੰ ਚਾਹੀਦਾ ਘਿਓ, ਉਹ ਹੋਰ ਵੀ ਸ਼ੱਕਰ ਪਾ ਲੈਣੀ। ਚੌਲ ਪਾਉਣ ਵਾਲਾ ਵੱਖਰਾ, ਸ਼ੱਕਰ ਪਾਉਣ ਵਾਲਾ ਵੱਖਰਾ, ਤੇ ਉਹਨੇ ਲੋਟੇ ਨਾਲ ਉੱਤੇ ਇੰਜ ਕਰਕੇ ਘਿਓ ਪਾ। ਵਾਹ ਵਾਹ ਠੀਕ ਹੈ ਜੀ। ਅੱਛਾ, ਉਹ ਸਵੀਟ ਡਿਸ਼ ਹੁੰਦੀ ਸੀ। ਉਹ ਤਾਂ ਜ਼ਾਇਕਾ ਅੱਜ ਦੀ ਕੋ ਦੁਨੀਆ ਦੀ ਆਲਾ ਤਰੀਨ ਚਾਕਲੇਟ ਵਿੱਚ ਮਿਲ ਸਕਦਾ ਨਾ ਜੀ, ਕਿਸੇ ਚੀਜ਼ 'ਚ ਨਹੀਂ ਮਿਲ ਸਕਦਾ। ਅੱਛਾ, ਫਿਰ ਦੇਖੋ ਮੈਂ ਚੁੱਕੇ ਮੇਰੇ ਸਹੁਰਿਆਂ ਨੂੰ ਵੀ ਪਤਾ ਸੀ ਕਿ ਮੁੰਡਾ ਖੁੰਡਾ ਜੀ ਫਿਰਦਾ ਟੁਰਦਾ, ਇਹਦੇ ਨਾਲ ਇਹਦੇ ਦੋਸਤਾਂ ਸੱਜਣਾ ਵੀ ਆਉਣਾ ਤੇ ਯਾਰ ਦਾਲ ਚੌਲ ਤੇ ਸਾਰੇ ਲੋਕ ਖਵਾਉਂਦੇ ਨੇ ਤੇ ਇਹਦੇ ਵਾਸਤੇ ਕੋਈ ਸਪੈਸ਼ਲ ਜਿਹੜਾ ਨਾ ਬੰਦੋਬਸਤ ਕੀਤਾ ਜਾਏ। ਉਹਨਾਂ ਬਸ਼ੀਰ ਕਮਾਲ ਜੀ, ਮੇਰਾ ਅੱਲਾ ਜਿੰਨੇ ਨਸੀਬ ਕਰੇ, ਮੇਰਾ ਸਹੁਰਾ ਬੜਾ ਜੀਦਾਰ ਬੰਦਾ ਸੀ, ਜ਼ਾਹਿਰ ਹੈ ਜੀ, ਤੇ ਉਹਨਾਂ ਜਨਾਬ ਇਹੋ ਜਿਹੇ ਡੇਰੇ ਬਣਾਏ ਨੇ ਜੀਦਾਰਾਂ ਦੇ ਕੰਮ ਨੇ ਨਾ। ਉਹਨਾਂ ਜਨਾਬ ਬੜਾ ਗੋਸ਼ਤ ਵਗੈਰਾ ਬਣਾਇਆ, ਬੜਾ ਮਜ਼ੇਦਾਰ, ਬੜਾ ਆਲਾ ਤੇ ਬੜਾ ਵਾਫਰ, ਬਹੁਤ ਜ਼ਿਆਦਾ। ਠੀਕ ਹੈ ਜੀ। ਤੇ ਉਹ ਜਾਂਜੀਆਂ ਨੂੰ ਕਹਿ ਕੇ ਹੁੰਦਾ ਸੀ, ਉਹ ਖਾਂਦਾ ਨਹੀਂ ਤੂੰ ਫਲਾਣਿਆ ਖਾ। ਖਾਂਦਾ ਨਹੀਂ ਬਈ, ਖਾ ਨਾ, ਕਿਉਂਕਿ ਇੱਕ ਦੂਜੇ ਨੂੰ ਸਾਰੇ ਜਾਣਨ ਵਾਲੇ ਹੁੰਦੇ ਸੀ। ਠੀਕ ਹੈ ਜੀ। ਉਪਰਾ ਤੇ ਹੁੰਦਾ ਕੋਈ ਨਹੀਂ ਸੀ, ਤੇ ਉਹ ਨਾਂ ਲੈ ਕੇ ਕਹਿੰਦੇ ਉਹ ਤੈਨੂੰ ਕੀ ਹੋ ਗਿਆ, ਖਾ, ਤੂੰ ਤੇ ਖਾਣਾ ਹੈ, ਖਾ ਗੋਸ਼ਤ ਖਾ। ਹਾਂ, ਇੰਜ ਦਾ ਕਰਕੇ ਨਾ ਜੀ ਬੜੀ ਸੇਵਾ ਕੀਤੀ, ਇੰਜ ਕਰਕੇ ਉਹਨਾਂ ਉਹ ਸਾਰੇ ਹੀ ਕੀਤਾ, ਲੋਕਾਂ ਨੂੰ ਖਵਾਇਆ, ਰਜਾਇਆ। ਠੀਕ ਹੈ ਜੀ, ਗੋਸ਼ਤ ਨਾਲ ਰਜਾਇਆ। ਕੀ ਬਾਤ ਹੈ। ਫਿਰ ਦੇਖੋ ਜਦੋਂ ਇਹੋ ਜਿਹੇ ਵਿਆਹ ਹੁੰਦੇ ਸਨ, ਜਦੋਂ ਵਿਆਹ ਕੇ ਲੋਕੀ ਘਰਾਂ 'ਚ ਚਲੇ ਜਾਂਦੇ ਸੀ, ਮਹੀਨਾ ਗੱਲਾਂ ਹੁੰਦੀਆਂ ਸਨ ਕਿ ਯਾਰ ਅਸੀਂ ਗਏ ਆ, ਵੇਖ ਛੜਿਆ ਜੀ, ਮੰਨਿਆ ਸੀ ਫਲਾਣੇ ਨੂੰ, ਜਿਵੇਂ ਦੀ ਜੰਜ ਉਹਨੇ ਸਾਂਭੀ ਹੈ ਕੋਈ ਸਾਂਭ ਨਹੀਂ ਸਕਦਾ। ਹਾਂਜੀ, ਉਹ ਫਿਰ ਕਿੰਨੀ ਦੇਰ ਉਹ ਗੋਸ਼ਤ ਦੀਆਂ ਗੱਲਾਂ ਹੁੰਦੀਆਂ ਰਹੀਆਂ। ਗੋਸ਼ਤ ਦੀਆਂ ਗੱਲਾਂ ਨਹੀਂ ਹੁੰਦੀਆਂ ਸੀ, ਉਹ ਕਿੰਨੀ ਦੇਰ ਜ਼ਾਇਕਾ ਚੱਲਦਾ ਰਹਿੰਦਾ ਸੀ। ਠੀਕ ਹੈ ਜੀ। ਤੇ ਉਹ ਬੜਾ ਬਿਹਤਰ ਤਰੀਕੇ ਨਾਲ ਜਿਹੜਾ ਨਾ ਜੀ ਉਹ ਇਸ ਤਰ੍ਹਾਂ ਕਰਾਂਦਿਆਂ ਬਾਕੀ ਰਸਮਾਂ ਜਿਹੜੀਆਂ ਹੁੰਦੀਆਂ ਨੇ ਵਿਆਹਾਂ ਦੀਆਂ ਉਹ ਵੀ ਹੋਈਆਂ ਕਰਦਿਆਂ। ਫਿਰ ਅੱਗੋਂ ਜਨਾਬ ਉਹ ਸ਼ਾਮ ਨੂੰ ਟਾਈਮ ਆ ਗਿਆ ਵਾਪਸੀ ਦਾ। ਅੱਛਾ, ਹੁਣ ਬਸ਼ੀਰ ਕਮਾਲ ਜੀ ਉਸ ਵੇਲੇ ਤੁਸੀਂ ਦੇਖੋ ਕਿ ਥੋੜ੍ਹਾ ਜਿਹਾ ਜ਼ਮਾਨਾ ਬਦਲ ਗਿਆ ਸੀ, ਲੇਕਿਨ ਉਹਦੇ ਬਾਵਜੂਦ ਅੱਲਾ ਬਖਸ਼ੇ ਮੇਰੀ ਘਰ ਵਾਲੀ ਜਿਹੜੀ ਸੀ ਉਹ ਡੋਲੀ 'ਚ ਗਈ ਸੀ। ਵਾਹ ਕਹਾਰ ਗੱਲ ਤੇ ਕਰੋ ਜ਼ਰਾ ਗੱਲ। ਡੋਲੀ ਉਠਾਓ ਕਹਾਰ, ਪੀਆ ਮਿਲਨ ਕੀ ਰੁੱਤ। ਓਏ ਇੱਥੋਂ ਇੰਨੀ ਦੂਰ ਡੋਲੀ ਤੇ ਕਹਾਰਾਂ ਦਾ ਜਾਣਾ, ਅੱਜ ਸਭ ਕਿੰਨੇ ਲੋਕ ਹੋਣਗੇ ਵਾਰੀ? ਉਹ ਨਹੀਂ ਜੀ, ਉਹ ਜਿਹੜੇ ਕਹਾਰ ਹੁੰਦੇ ਸਨ ਨਾ, ਚਾਰ ਕਹਾਰ ਹੁੰਦੇ ਸਨ, ਉਹਨਾਂ ਦਾ ਸਟੈਮਿਨਾ ਸੀ, ਉਹ ਰਸਤੇ 'ਚ ਕਿਤੇ ਰੈਸਟ ਵੀ ਕਰ ਲੈਂਦੇ ਰਹੇ ਨੇ, ਦਮਸ਼ਮ ਮਾਰ ਲੈਂਦੇ ਰਹੇ ਨੇ। ਫਿਰ ਮਜ਼ੇ ਦੀ ਦੇਖੋ ਨਾ, ਤੁਸੀਂ ਇੱਥੋਂ ਹੁਣ ਆਪਣੇ ਪਿੰਡ ਤੋਂ ਆਏ ਹੋ, ਇੱਥੇ ਆਏ ਸੀ, ਤੁਸੀਂ ਵੇਖੋ ਫਾਸਲਾ, ਤੇ ਕੋਈ ਖਤਰਾ ਨਹੀਂ, ਕੋਈ ਪਰੇਸ਼ਾਨੀ ਨਹੀਂ। ਵਾਹ ਦੇਖੋ ਨਾ, ਜਿਹੜੀ ਲਾੜੀ ਹੁੰਦੀ ਸੀ ਉਹਨੇ ਜ਼ੇਵਰ ਵੀ ਪਾਇਆ ਹੁੰਦਾ ਸੀ, ਪੂਰਾ ਜ਼ੇਵਰ ਪਾਇਆ ਹੁੰਦਾ ਸੀ, ਲੇਕਿਨ ਬਸ਼ੀਰ ਜੀ ਕੋਈ ਖਤਰਾ ਨਹੀਂ, ਰਸਤੇ 'ਚ ਕਿਸੇ ਦੀ ਜ਼ਰੂਰਤ ਨਹੀਂ ਕਿ ਕੋਈ ਕਿਸੇ ਨੂੰ ਰੋਕੇ, ਕੋਈ ਪੁੱਛੇ, ਬਲਕਿ ਲੋਕ ਕਹਿੰਦੇ ਇਹ ਜੰਜ ਜਾਣ। ਅੱਛਾ, ਬਲਕਿ ਪਿੰਡਾਂ 'ਚ ਜਦੋਂ ਪਿੰਡਾਂ ਦੇ 'ਚ ਕਹਾਰ ਡੋਲੀ ਲੈ ਕੇ ਗੁਜ਼ਰਦੇ ਸਨ ਤੇ ਉਹਨਾਂ ਪਿੰਡਾਂ 'ਚ ਬੱਚਿਆਂ ਵੇਖ ਕੇ ਰੌਲਾ ਪਾਉਂਦੇ ਨਾਲ ਲਾੜੀ ਆਈ ਦੇਖਣ ਦਾ ਚਾਅ। ਅੱਛਾ, ਕਈਆਂ ਬੀਬੀਆਂ, ਕਈਆਂ ਔਰਤਾਂ ਨੇ ਉਹ ਡੋਲੀ ਨੂੰ ਰੁਕਵਾਉਣਾ ਤੇ ਦੇਖਣਾ ਤੇ ਪਿਆਰ ਦੇਣਾ ਜੀ, ਬਿਲਕੁਲ ਠੀਕ, ਪਿਆਰ ਦੇਣਾ, ਉਹਨੂੰ ਦੁਆਵਾਂ ਦੇਣੀਆਂ ਕਿ ਜਾ ਪੁੱਤਰ ਤੂੰ ਆਪਣੇ ਘਰ ਸੁਖੀ ਵਸੇ, ਅੱਲਾ ਤੈਨੂੰ ਖੁਸ਼ੀਆਂ ਦੇਵੇ, ਇਹ ਉਹਨਾਂ ਦੁਆਵਾਂ ਦੇਣੀਆਂ, ਰਾਜ ਕਰੇ ਤੂੰ ਆਪਣੇ ਘਰ। ਉਹ ਕੀ ਬਾਤ। ਤੇ ਅਸੀਂ ਬਸ਼ੀਰ ਕਮਾਲ ਜੀ ਉਹ ਡੋਲੀ ਤੇ ਬਹਿ ਗਏ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਤੇ ਡੋਲੀ ਤੇ ਮੈਂ ਤੇ ਬੱਸ 'ਚ ਜਾਣਾ ਵਾਪਸ, ਜੇ ਮੈਂ ਘੋੜੀ ਤੇ ਆਇਆ ਹੁੰਦਾ ਤੇ ਫਿਰ ਉਹ ਘੋੜੀ ਤੇ ਮੈਂ ਡੋਲੀ ਨਾਲ ਜਾਣਾ ਸੀ। ਅਸੀਂ ਪਹਿਲੇ ਚਲੇ ਗਏ ਆਪਣੇ ਘਰ ਵਾਪਸ, ਤੇ ਡੋਲੀ ਪਿੱਛੇ ਜ਼ਾਹਿਰ ਹੈ ਜੀ, ਉਹਨਾਂ ਨੇ ਡੰਡੀਆਂ ਨਾਲ ਜਾਣਾ ਸੀ ਸ਼ਾਰਟ ਰਸਤੇ। ਹੁਣ ਅਸੀਂ ਜਦੋਂ ਪਿੰਡ ਪੁੱਜੇ ਤੇ ਅਸੀਂ ਉਂਝ ਹੀ ਆਪਣੇ ਜਨਾਬ ਟੁਰਦੇ ਆਪਣੇ ਘਰ ਨੂੰ ਟੁਰ ਪਏ। ਉਹ ਜਦੋਂ ਮੈਂ ਘਰ ਜਾਣ ਲੱਗਾ ਤੇ ਮੈਨੂੰ ਅੱਗੋਂ ਸਾਰੇ ਡੱਕੇ, ਉਹਨਾਂ ਕਿਹਾ ਕਿੱਧਰ ਤੂੰ ਭਾਈ, ਉੱਥੇ ਖਲੋ, ਤੂੰ ਕੱਲਾ ਕਿਹੜੇ ਹਿਸਾਬ ਨਾਲ ਆ ਰਿਹਾ, ਚੱਲ ਪਿੱਛੇ ਇੰਤਜ਼ਾਰ ਕਰ। ਮੈਂ ਫਿਰ ਵਾਪਸ ਆਇਆ ਜੀ, ਹਵੇਲੀ ਜਨਾਬ ਮੰਜੇ ਡੱਠੇ ਸਨ, ਮੈਂ ਹਵੇਲੀ ਆ ਕੇ ਭਾਜੀ ਲੰਮਾ ਪੈ ਰਿਹਾ ਤੇ ਉਡੀਕਦਾ ਰਿਹਾ ਡੋਲੀ ਨੂੰ, ਫਿਰ ਡੋਲੀ ਆਏ ਤੇ ਮੈਂ ਹੁਣ ਘਰ ਵੜਾ। ਡੋਲੀ ਵਾਲੀ ਛੇਤੀ ਨਾਲ ਆ ਜਾ। ਹਾਂ, ਫਿਰ ਚਾਹ ਹੁੰਦੇ ਅੱਖੀਆਂ ਉਡੀਕਦੀ ਚਾਹ ਹੁੰਦੇ ਨੇ ਜੀ, ਆ ਜਾਵੇ ਤੈਨੂੰ ਅੱਖੀਆਂ। ਅੱਛਾ, ਉਹ ਕੋਈ 1.5 ਘੰਟੇ ਬਾਅਦ 2 ਘੰਟੇ ਬਾਅਦ ਨਾ ਜੀ ਰੌਲਾ ਪੈ ਗਿਆ ਕਿ ਡੋਲੀ ਆ ਗਈ, ਲਾੜੀ ਆ ਗਈ, ਪਿੰਡ ਦੇ ਬੱਚੇ ਇਕੱਠੇ ਹੋ ਗਏ। ਉਹ ਮੈਨੂੰ ਵੀ ਕਿਹਾ ਗਿਆ ਸਾਰੇ ਪਿੰਡ ਦੀਆਂ ਬੀਬੀਆਂ ਵੀ ਪਿੰਡੋਂ ਬਾਹਰ ਪਹੁੰਚ ਜਾਂਦੀਆਂ ਸੀ। ਉਹ ਗੀਤ ਗਾ ਕੇ ਲਿਆਇਆ ਜਾਂਦਾ ਸੀ। ਹਾਂਜੀ, ਉਹ ਬੜਾ ਉਹ ਟਿਪੀਕਲ ਗੀਤ ਹੁੰਦੇ ਸਨ, ਉਹ ਜ਼ਾਹਿਰ ਹੈ ਜੀ ਉਹਨਾਂ ਦੇ ਲੈ ਕੇ। ਹਾਂ, ਉਹ ਮੈਂ ਬਸ਼ੀਰ ਜੀ ਆਪਣੇ
ਮੈਨੂੰ ਵੀ ਆ ਕੇ ਬੰਦੇ ਉਠੋ ਜੀ ਤੁਸੀਂ ਵੀ ਨੂੰ ਚਲੋ ਜੀ ਭਾਈ ਨਾਲ ਹੋਵੋ। ਅਸੀਂ ਵੀ ਭਾਜੀ ਉਹ ਸੇਰਾ ਸੂਰਾ ਆਪਣਾ ਲਾ ਕੇ ਬੈਠੇ ਸਾਂ, ਉਹ ਸਿੱਧਾ ਸਿੱਧਾ ਕੀਤਾ ਉਹਨੂੰ ਕਰ ਆ ਗਏ, ਅਸੀਂ ਵੀ ਉੱਠ ਕੇ ਜਨਾਬ ਨਾਲ ਟੁਰ ਪਏ ਮੋਰੇ ਮੋਰੇ। ਉਹ ਡੋਲੀ ਜੀ, ਠੀਕ ਹੈ, ਡੋਲੀ ਜਾ ਕੇ ਰੁਕੀ ਘਰ ਦੇ ਦਰਵਾਜ਼ੇ 'ਚ, ਠੀਕ ਹੈ ਜੀ। ਅਸੀਂ ਵੀ ਨਾਲ, ਉੱਥੋਂ ਅੱਗੋਂ ਘਰ ਦੇ ਆ ਮੇਰੀਆਂ ਕਜ਼ਨਾਂ, ਮੇਰੀਆਂ ਚੂੰਕਿ ਸੱਕੀ ਭੈਣ ਤੇ ਹੈ ਕੋਈ ਨਹੀਂ ਸੀ, ਤੇ ਮੇਰੀ ਵਾਲਦਾ, ਮੇਰੀਆਂ ਕਜ਼ਨਾਂ, ਮੇਰੇ ਚਾਚੇ ਦੀਆਂ ਧੀਆਂ, ਉਹਨਾਂ ਅੱਗੋਂ ਉਹਨੂੰ ਡੋਲੀ 'ਚੋਂ ਉਤਾਰਿਆ। ਡੋਲੀ 'ਚੋਂ ਉਤਾਰਨਾ, ਫਿਰ ਸਿਰ ਵਾਰਨਾ ਤੇ ਤੇਲ ਚੋਣਾ, ਤੇ ਇਹ ਤੇ ਫਿਰ ਜੀ ਅੰਦਾਜ਼ ਹੁੰਦੇ ਸੀ ਨਾ, ਇਹ ਤੇ ਰਸਮਾਂ ਸਨ ਨਾ ਜੀ, ਕਿ ਤੇਲ ਚੋਇਆ ਗਿਆ, ਫਿਰ ਉਹ ਜਨਾਬ ਅੰਦਰ ਜਾ ਕੇ ਉਹ ਸਿਰ ਵਾਰਨਾ। ਅੱਲਾ ਬਖਸ਼ੇ ਸਾਡੀ ਮਾਂ, ਸਿਰ ਵਾਰਨਾ ਕੀਤਾ ਮਾਂ ਹੋਣਾ। ਹਾਂਜੀ, ਲਾਊਡ ਸਪੀਕਰ ਚੱਲ ਰਿਹਾ ਸੀ, ਲਾਊਡ ਸਪੀਕਰ ਚੱਲ ਗਿਆ ਤੇ ਤਵਾ ਲੱਗ ਗਿਆ ਸਾਡੇ ਘਰ ਆਈ ਭਰਜਾਈ, ਸਾਡੇ ਘਰ ਆਈ ਭਰਜਾਈ, ਲੱਖਾਂ ਖੁਸ਼ੀਆਂ ਨਾਲ ਲਿਆਈ ਦਿਓ ਵਧਾਈ, ਸਾਡੇ ਘਰ ਆਈ ਭਰਜਾਈ, ਸਾਡੇ ਘਰ ਆਈ। ਕੀ ਵਾਹ, ਐਸ ਗਾਣੇ ਬਗੈਰ ਵੀ ਵਿਆਹ ਹੁੰਦਾ ਹੀ ਨਹੀਂ ਸੀ, ਮੁੱਕਾ ਨਹੀਂ ਸੀ। ਤੇ ਭਰਜਾਈ ਘਰ ਆਂਦੀ ਸੀ ਤੇ ਤਵਾ ਲੱਗਦਾ ਹੀ ਸਾਡੇ ਘਰ ਆਈ ਪਰ। ਵਾਹ, ਕੀ ਬਾਤ ਹੈ, ਕੀ ਬਾਤ ਹੈ ਜੀ। ਫਿਰ ਬਸ਼ੀਰ ਕਮਾਲ ਜੀ, ਉਹ ਅੱਗੇ ਤੁਹਾਨੂੰ ਪਤਾ ਉਹਨਾਂ ਦਿਨਾਂ 'ਚ ਕੋਈ ਦੁਲਹਨ ਵਾਸਤੇ ਮਖਸੂਸ ਜਗ੍ਹਾ ਹੁੰਦੀ ਸੀ ਬਣਾਈ, ਉੱਥੇ ਉਹਨੂੰ ਬਿਠਾਉਣਾ ਹੁੰਦਾ ਸੀ ਜੀ। ਉਹ ਉੱਥੇ ਜਾ ਕੇ ਨਾ ਘਰ ਜਦੋਂ ਪਹੁੰਚੇ, ਉਹ ਮੇਰੀਆਂ ਕਜ਼ਨਾਂ ਜਿਹੜੀਆਂ ਨੇ ਉਹਨਾਂ ਆਪਣੀ ਭਰਜਾਈ ਨੂੰ ਫੜਿਆ, ਆਪਣਾ ਸਮਾਨ ਲੈ ਕੇ ਉਹ ਆਪਣੀ ਜਗ੍ਹਾ ਤੇ ਜਾ ਕੇ ਬਾਤਾ। ਹਾਂਜੀ, ਮੈਨੂੰ ਉਹਨਾਂ ਬਿਠਾਇਆ ਇੱਕ ਸਾਈਡ ਤੇ ਫਿਰ ਮੇਰਾ ਉਹ ਸਿਹਰਾ ਗਾਨਾ ਉਹ ਸਿਹਰਾ ਉਤਾਰਿਆ ਜੀ, ਸਿਹਰਾ ਉਤਾਰ ਕੇ ਮੈਨੂੰ ਫ੍ਰੀ ਕੀਤਾ। ਅਸੀਂ ਵਿਹਲੇ ਹੋ ਕੇ ਯਾਰਾਂ ਸੱਜਣਾਂ ਨਾਲ ਗੱਪਸ਼ਪ ਲਾਣਾ ਸ਼ੁਰੂ ਹੋ ਗਏ, ਬਾਹਰ ਨਿਕਲੇ ਨਾਨਾ ਦੇ ਕੰਮ ਤੇ ਉਹਨਾਂ ਦੇ ਕੰਮ, ਅਸੀਂ ਬਾਹਰ ਨਿਕਲ ਗਏ ਯਾਰਾਂ ਸੱਜਣਾਂ ਨਾਲ ਗੱਪਸ਼ਪ ਇਹ ਉਹ, ਤੇ ਇੰਜ ਕਰਕੇ ਸਾਡਾ ਵਿਆਹ ਹੋਇਆ ਜਨਾਬ, ਸਾਡਾ ਵਿਆਹ ਹੋ ਗਿਆ। ਮੈਂ ਹੁਣ ਪ੍ਰੋਗਰਾਮ ਦੇ ਆਖਰ ਤੇ ਤੁਹਾਨੂੰ ਇਹ ਵੀ ਦੱਸਣਾ ਚੱਲਾਂ ਕਿ ਇਹ ਜਿੱਥੇ ਤੁਸੀਂ ਬੈਠੇ ਹੋ ਜੀ, ਇਹ ਜਗ੍ਹਾ ਦਾ ਮਹੱਲੇ ਵਕੂ, ਇਹਦਾ ਹਦੂਦ ਅਰਬਾ, ਅਸੀਂ ਕਿੱਥੇ ਬੈਠੇ ਹਾਂ। ਹਾਂਜੀ, ਇੱਧਰ ਨੂੰ ਤੁਸੀਂ ਵੇਖੋ ਨਾ ਜੀ, ਇਹ ਸਾਹਮਣੇ ਇੱਥੇ ਤਕਰੀਬਨ ਇੱਥੋਂ 1.5 ਕਿਲੋਮੀਟਰ ਦਰਿਆ ਰਾਵੀ ਹੈ। ਰਾਵੀ 1.5 ਕਿਲੋਮੀਟਰ ਤੇ ਦਰਿਆ ਰਾਵੀ ਹੈ, 1.5 ਕਿਲੋਮੀਟਰ ਤੇ ਰਾਵੀ ਆ, ਲਾਗੇ ਹੀ ਹੋਈ ਨਾ ਜੀ। ਹਾਂਜੀ, ਤੇ ਸਮਝ ਲਓ ਕਿ ਇੱਥੋਂ ਥੋੜਾ ਜਿਹਾ ਰਕਬਾ ਰਾਵੀਓਂ ਪਾਰ ਵੀ ਪਾਕਿਸਤਾਨ ਦਾ ਜੀ, ਤੇ ਅੱਗੇ ਜਿਹੜਾ ਨਾ ਇੰਡੀਆ ਦੀ ਬਾਰਡਰ, ਅੱਗੇ ਬਾਰਡਰ ਆ ਗਈ, ਜ਼ੀਰੋ ਲਾਈਨ। ਵਾਹ ਵਾਹ, ਇੰਡੀਆ ਪਾਕਿਸਤਾਨ ਦੀ ਜਿਹੜੀ ਬਾਰਡਰ ਹੈ, ਯਾਨੀ ਇਹ ਸਾਡੀ ਪੱਕੀ ਬਾਰਡਰ ਜਿਹੜੀ ਹੈ, ਉਹ ਇੱਥੋਂ ਨਾਲ ਹੀ ਅਸੀਂ 3 ਕਿਲੋਮੀਟਰ ਤੇ ਬੈਠੇ ਆ, 3 ਕਿਲੋਮੀਟਰ ਪਿੱਛੇ ਬੈਠੇ ਆ ਤੇ ਅੱਗੇ ਇੰਡੀਆ ਦੀ ਬਾਰਡਰ। ਫਿਰ ਇਹ ਇਲਾਕਾ ਇਹ ਦੇਖੋ ਨਾ ਤੁਸੀਂ, ਕਿੰਨੀ ਬਹਾਰ ਹੈ, ਬੜਾ ਜ਼ਰਖੇਜ਼ ਇਲਾਕਾ ਹੈ, ਜਿੱਥੋਂ ਤੱਕ ਨਜ਼ਰ ਗਈ ਹੈ ਅਜੀ ਸਭ ਫਸਲਾਂ ਨੇ ਮੂੰਜੀ ਠਾਠਾ ਮਾਰ ਦਿਆ। ਕੀ ਬਹੁਤ मजेदार, बहुत ही अच्छा जी, क्या बात है, क्या बात, मजा आ गया। सोना असल है धरती सोना उगल गई जी, बशीर कमाल जी। धरती मेरा सोना यार, मैं ये दासन यार, ये धरती मेरा सोना यार, मैं दासन यार। वाह, क्या बात।